ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 400-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਦੇ ਆਗੂਆਂ ਤੋਂ। ਸ਼ਰਮਾ ਜੀ, ਲੋਕ ਇਹ ਤਵੱਕੋਂ ਕਰਦੇ ਆ ਕਿ ਲੋਕ ਨੁਮਾਇੰਦੇ ਜਦੋਂ ਵੀ ਸਦਨ ਬੈਠੂਗਾ, ਜਦੋਂ ਵੀ ਇਜਲਾਸ ਚੜੂਗਾ, ਉਹ ਸਾਡੀ ਗੱਲ ਕਰਨਗੇ, ਸਾਡੀ ਕਿਸਮਤ ਬਦਲਣਗੇ। ਤੇ ਲੋਕ ਇਹ ਵੀ ਤਵੱਕੋਂ ਕਰਦੇ ਆ ਕਿ ਇਹ ਜਿਹੜੀ ਗੱਲਬਾਤ ਹੋਊਗੀ ਬੜੀ ਸੰਜੀਦਗੀ ਭਰਪੂਰ ਹੋਊਗੀ, ਰੌਲੇ ਰੱਪੇ ਰਹਿਤ ਹੋਊਗੀ ਤੇ ਸਾਡੇ ਮੁੱਦੇ ਵਿਚਾਰਨ ਤੋਂ ਬਾਅਦ ਉਹਨਾਂ ਦੇ ਕੋਈ ਹੱਲ ਹੋਣਗੇ। ਪਰ ਇਹ ਲੋਕ ਸਭਾ ਦਾ ਮਿਜਾਜ਼ ਦੇਖ ਲਓ, ਰਾਜ ਸਭਾ ਦਾ ਦੇਖ ਲਓ, ਉੱਪਰਲੇ ਹੇਠਲੇ ਸਦਨ ਦਾ, ਤੇ ਚਾਹੇ ਉਹ ਰਾਜਾਂ ਦੀਆਂ ਵਿਧਾਨ ਸਭਾ ਦਾ, ਦਿਨ ਬ ਦਿਨ ਸਿਆਸੀ ਨਿਗਾਰ ਨੂੰ ਅਸੀਂ ਅੱਖੀਂ ਤੱਕ ਰਹੇ ਹਾਂ, ਅਸੀਂ ਦੇਖ ਰਹੇ ਹਾਂ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜੋ ਹੋਇਆ ਮੀਡੀਆ ਦੇ ਰੂਪ ਦੇ ਵਿੱਚ ਕਈਆਂ ਨੇ ਦੇਖਿਆ, ਪਰ ਇਹਦੇ ਮਾਇਨੇ ਕੀ ਨਿਕਲਦੇ ਨੇ ਉਹ ਵੀ ਜ਼ਰੂਰ ਦੱਸਿਓ। ਤੇ ਇੱਕ ਪੰਜਾਬ ਵਿਧਾਨ ਸਭਾ ਦੇ ਬੂਹੇ ਭੇੜਨ ਦੇ ਲਈ ਕਹਿੰਦੇ ਮੁੱਖ ਮੰਤਰੀ ਸਾਹਿਬ ਤੋਂ ਤਾਲੀ ਚੱਕ ਲਿਆ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਬਜਟ ਇਜਲਾਸ ਦਾ ਦੂਸਰਾ ਦਿਨ ਸੀ ਜੀ ਤੇ ਦੂਸਰੇ ਦਿਨ ਰਾਜਪਾਲ ਦੇ ਭਾਸ਼ਣ ਦੇ ਹਵਾਲੇ ਨਾਲ ਧੰਨਵਾਦੀ ਮਤਾ ਲਿਆ ਕੇ ਤੇ ਉਹਦੇ ਤੇ ਚਰਚਾ ਕਰਨੀ ਸੀ ਜੀ। ਉਸ ਚਰਚਾ ਦੀ ਸ਼ੁਰੂਆਤ ਦੇ ਲਈ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਰੇ ਇਸ ਤਰ੍ਹਾਂ ਦੇ MLA ਬੈਠਦੇ ਨੇ ਤੇ ਮੁੱਖ ਮੰਤਰੀ ਸਾਹਿਬ ਮਾਈਕ ਸੰਭਾਲਦੇ ਨੇ ਤਾਂ ਉਹ ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਲਈ ਇੱਕ ਲਿਫਾਫਾ ਭੇਟ ਕਰਦੇ, ਜੀ ਮੈਂ ਤੁਹਾਡੇ ਲਈ ਇੱਕ ਗਿਫਟ ਲੈ ਕੇ ਆਇਆ। ਠੀਕ ਹੈ ਜੀ। ਤੇ ਉਹ ਗਿਫਟ ਦਾ ਲਿਫਾਫਾ ਉੱਥੋਂ ਅਧਿਕਾਰੀ ਫੜ ਕੇ ਸਪੀਕਰ ਸਾਹਿਬ ਤੱਕ ਪਹੁੰਚਦਾ ਕਰ ਦਿੰਦੇ ਆ। ਸਪੀਕਰ ਸਾਹਿਬ ਜਦੋਂ ਖੋਲਦੇ ਆ ਤਾਂ ਉਹਦੇ ਵਿੱਚੋਂ ਇੱਕ ਤਾਲਾ ਤੇ 2 ਕੁੰਜੀਆਂ ਨਿਕਲਦੀਆਂ ਨੇ। ਠੀਕ ਹੈ ਜੀ। ਤੇ ਇਸ ਮਸਲੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ, ਜੀ ਮੈਂ ਤਾਲਾ ਤਾਂ ਲੈ ਕੇ ਆਇਆ ਕਿ ਅੱਜ ਮੈਂ ਸੱਚ ਬੋਲੂੰਗਾ ਜੀ। ਜਦੋਂ ਮੈਂ ਸੱਚ ਬੋਲੂੰਗਾ ਤਾਂ ਵਿਰੋਧੀ ਧਿਰ ਦੇ ਲੀਡਰ ਵਿਧਾਨ ਸਭਾ ਛੱਡ ਕੇ ਭੱਜ ਜਾਂਦੇ ਨੇ, ਇਸ ਲਈ ਇਹ ਭੱਜਣ ਨਾ, ਇਹਨਾਂ ਵਾਲੇ ਪਾਸੇ ਦਰਵਾਜ਼ਾ ਅੰਦਰੋਂ ਭੇੜ ਲਓ ਤੇ ਅੰਦਰੋਂ ਇਹ ਤਾਲਾ ਲਾ ਦਿਓ ਕਿ ਬਾਹਰ ਨਾ ਜਾ ਸਕੇ। ਠੀਕ। ਤੇ ਇਸੇ ਗੱਲ ਤੇ ਹਗਾਮਾ ਸ਼ੁਰੂ ਹੋ ਗਿਆ ਪ੍ਰਵੀਨ ਜੀ। ਤੇ ਤੂੰ ਮੈਂ 4 ਘੰਟੇ ਚੱਲੀ ਤਾਲਾ ਕੁੰਜੀਆਂ ਦਾ ਮਾਮਲਾ। ਮੁੱਖ ਮੰਤਰੀ ਸਾਹਿਬ ਨੇ ਆਪਣੀ ਜੇਬ ਚੋਂ ਇੱਕ ਤਾਲਾ ਹੋਰ ਕੱਢ ਕੇ ਦਿਖਾਇਆ ਕਿ ਮੈਂ ਇੱਕ ਹੋਰ ਲਿਆਇਆ ਸੀ। ਤਾਲਾ ਇੱਕ ਹੋਰ ਵੀ ਹੈਗਾ ਕਿ ਸਾਡੇ ਵਾਲੇ ਵੀ ਨਾ ਜਾ ਸਕਣ, ਇੱਧਰੋਂ ਵੀ ਭੇੜ ਕੇ ਮੈਂ ਇੱਧਰੋਂ ਵੀ ਲਵਾ ਦੂੰਗਾ, ਇਹ ਵੀ ਬੈਸ ਚ ਨਾ ਜਾ, ਬਾਹਰ ਨਾ ਜਾਣੇ, ਵੀ ਇੱਥੇ ਬੈਠੇ। ਸਵਾਲ ਇਹ ਨਹੀਂ ਹੈਗਾ ਕਿ ਤੁਸੀਂ ਤਾਲਾ ਵਿਧਾਨ ਸਭਾ ਨੂੰ ਅੰਦਰੋਂ ਲਾ ਰਹੇ ਹੋ ਕਿ ਬਾਹਰੋਂ ਲਾ ਰਹੇ ਹੋ। ਸਵਾਲ ਇਹ ਹੈ ਕਿ ਕੀ ਇੱਕ MLA ਨੂੰ, ਕੀ ਇੱਕ ਮੰਤਰੀ ਨੂੰ, ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਦੇ ਬੂਹਿਆਂ ਨੂੰ ਭੇੜਨ ਦਾ ਤੇ ਤਾਲੇ ਲਾਉਣ ਦਾ ਅਧਿਕਾਰ ਹੈ? ਜੀ। ਸਵਾਲ ਇਹ ਹੈ। ਵਿਧਾਨ ਸਭਾ ਦੇ ਮੁਖੀ ਉੱਥੋਂ ਦੇ ਸਪੀਕਰ ਸਾਹਿਬ ਨੇ। ਸਪੀਕਰ ਸਾਹਿਬ ਨੇ ਦੇਖਣਾ ਕਿ ਹਾਂ ਬਾਈਕਾਟ ਕਰਨ ਤੇ ਸਥਗਿਤ ਕਰਨਾ ਹੈ, ਰੋਕਣਾ ਹੈ, ਦੁਬਾਰਾ ਚਲਾਉਣਾ ਹੈ, ਮੁੜ ਸ਼ੁਰੂ ਕਰਨਾ ਹੈ, ਕਿਹਨੂੰ ਬਾਹਰ ਭੇਜਣਾ ਹੈ ਤੇ ਕਿਹਨੂੰ ਚੁਕਾ ਕੇ ਭੇਜਣਾ ਹੈ, ਜੇ ਕੋਈ ਬਾਈਕਾਟ ਕਰਕੇ ਜਾਂਦਾ ਤਾਂ ਜਾਵੇ। ਸੋ ਇਹ ਕੰਮ ਕੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਤੰਜ ਦੇ ਹਵਾਲੇ ਨਾਲ ਨਿਯਮ ਤੋੜਿਆ, ਕਾਨੂੰਨ ਤੋੜਿਆ, ਜਾਂ ਉਹ ਆਪਣੀ ਚਾਲ 'ਚ ਕਾਮਯਾਬ ਹੋਏ ਨੇ? ਪ੍ਰਵੀਨ ਜੀ, ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆਏ ਕਿ ਇਸ ਵਾਰ ਦੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕਿਸਾਨੀ ਮੁੱਦਾ ਹਾਵੀ ਰਹੇਗਾ ਤੇ ਅੱਜ ਉਸ ਕਿਸਾਨੀ ਮਸਲੇ ਤੇ ਚਰਚਾ ਹੋਣ ਦੀ ਪੂਰੀ ਆਸ ਸੀ ਕਿ ਜਦੋਂ ਇਹ ਸੈਸ਼ਨ ਦੀ ਸ਼ੁਰੂਆਤ ਹੋਈ, ਰਾਜਪਾਲ ਦਾ ਭਾਸ਼ਣ ਤੇ ਹਗਾਮਾ ਹੋ ਗਿਆ, ਨਹੀਂ ਪੜ੍ਹਿਆ ਗਿਆ ਤੇ ਅੱਜ ਜਦੋਂ ਧੰਨਵਾਦੀ ਮਤਾ ਆਊਗਾ ਤੇ ਉਹਦਾ ਪ੍ਰਸ਼ਨ ਕਾਲ ਦਾ ਦੌਰ ਆਊਗਾ ਤਾਂ ਉਹਦੇ ਪਰ ਚਰਚਾ ਕਿਸਾਨੀ ਮਸਲਿਆਂ ਤੇ ਹੋਏਗੀ। ਪਰ 4-4.5 ਘੰਟੇ ਤਾਲਾ ਕੁੰਜੀਆਂ ਚ ਉਲਝੇ ਰਹੇ। ਸੋ ਕੀ ਸੱਤਾਧਾਰੀ ਧਿਰ ਜਾਂ ਮੁੱਖ ਮੰਤਰੀ ਸਾਹਿਬ ਆਪਣੀ ਸਕੀਮ ਚ ਕਾਮਯਾਬ ਹੋ ਗਏ ਕਿ ਉਹਨਾਂ ਨੂੰ ਕਿਸਾਨੀ ਮਸਲੇ ਤੋਂ ਤਾਲਾ ਕੁੰਜੀ ਵਾਲੇ ਮਸਲੇ ਤੇ ਲਿਆਏ ਤੇ ਰੌਲਾ ਰੱਪਾ ਪੈ ਕੇ ਹੋ ਗਏ? ਦੂਸਰੇ ਪਾਸੇ
ਮੁੱਖ ਮੰਤਰੀ ਸਾਹਿਬ ਇੱਕ ਸਕਿੰਟ ਲਈ ਵੀ ਉੱਥੇ ਮੁੱਖ ਮੰਤਰੀ ਦੀ ਭੂਮਿਕਾ 'ਚ ਨਜ਼ਰ ਨਹੀਂ ਆਏ ਜੀ। ਉਹ ਬੁਲਾਰੇ ਵਜੋਂ ਬੋਲੇ, ਹੂੰ ਉਹ ਗਾਇਕ ਵਜੋਂ ਬੋਲੇ, ਉਹ ਕਲਾਕਾਰ ਵਜੋਂ ਬੋਲੇ, ਉਹ ਕਮੇਡੀਅਨ ਵਜੋਂ ਬੋਲੇ, ਉਹ ਮਿਹਣੋ ਮਿਹਣੀ ਹੋਣ ਵਾਂਗੇ ਜਿਵੇਂ ਪਿੰਡਾਂ 'ਚ ਲੜਦੇ ਨੇ ਬੁੜੀਆਂ ਉਵੇਂ ਬੋਲੇ। ਸੋ ਕਿਤੇ ਵੀ ਉਹਨਾਂ ਨੇ ਮੁੱਖ ਮੰਤਰੀ ਵਾਲੀ ਮਰਿਆਦਾ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਹਾਨੂੰ ਐਡਾ ਵੱਡਾ ਫਤਵਾ ਮਿਲਿਆ, ਤੁਸੀਂ ਉਸ ਲੀਕ ਐਡੀ ਵੱਡੀ ਖਿੱਚ ਦਿਓ ਅੰਦਰ ਕੰਮ ਦੀ ਕਿ ਲੋਕ ਕਹਿਣ ਕਿ ਵਾਹ ਬਈ ਵਾਹ ਆਮ ਆਦਮੀ ਪਾਰਟੀ ਨੇ ਪਰਵਾਹ ਨਹੀਂ ਕੀਤੀ, ਕੰਮ ਕਰਕੇ ਦਿਖਾਇਆ। ਪਰ ਤੁਸੀਂ ਪੁਰਾਣੇ ਮਸਲੇ, ਨਵੇਂ ਮਸਲੇ, ਨਿੱਜੀ ਮਸਲੇ, ਕਿ ਮੈਨੂੰ ਕਹਿੰਦੇ ਸੀ ਕਿ 150 ਰੁਪਈਆ ਲੈਂਦਾ ਮੁਹੰਮਦ ਸਦੀਕ ਨਾਲ ਜਾਂਦਾ ਹੈ, ਬਾਜਵਾ ਜੀ ਤੁਹਾਡਾ ਮੁੰਡਾ ਤਾਂ 2 ਸਾਲ ਤੋਂ ਲੱਗਿਆ ਪਿਆ ਮੈਨੂੰ ਹੀਰੋ ਬਣਾ ਦਿਓ, ਪੈਸਿਆਂ ਦੇ ਦਮ ਤੇ ਥੋੜਾ ਹੀਰੋ ਬਣਦਾ, ਤੁਹਾਡਾ ਮੁੰਡਾ ਤਾਂ ਬਣਨਾ ਗਿਆ, ਤੋਂ ਬਣਾਇਆ ਨਾ ਗਿਆ। ਉਹੀ ਪਜਾਮੀ ਆ ਤੁਹਾਡੇ ਕੋਲ, ਉਹੀ ਸ਼ਾਲ ਹੈ, ਅੱਛਾ ਜਿਆਦੇ ਨਾ ਬੋਲੋ, ਫਿਰ ਤੁਹਾਡੇ ਸੋਨੇ ਦੀ ਤਸਕਰੀ ਤੱਕ ਦਾ ਮਾਮਲਾ ਆਜੂ। ਭਾਈ ਜੇ ਮਾਮਲੇ ਨੇ ਅਗਲੇ ਤੇ ਕਾਰਵਾਈ ਕਰਕੇ ਸਾਹਮਣੇ ਲਿਆਓ ਲੋਕਾਂ ਸਾਹਮਣੇ। ਬਹਿ ਜਾ ਰਾਜਾ ਬੜਿੰਗ, ਪਤਾ ਮੈਨੂੰ ਤੇਰੀਆਂ ਬਾਡੀਆਂ ਵਾਲਾ ਮਸਲਾ ਪਿਆ, ਇਨਕੁਆਇਰੀ ਖੋਲ ਦੂੰਗਾ। ਮਤਲਬ ਖੋਲੋ ਨਾ, ਕੀਤੀ ਕਿਉਂ ਨਹੀਂ ਅਜੇ ਤੱਕ? ਸੋ ਮਤਲਬ ਇਹ ਪੱਧਰ ਤੇ ਜਾ ਕੇ ਜਿਹੜਾ ਬੰਦਾ ਉੱਥੇ ਹਾਜ਼ਰ ਵੀ ਨਹੀਂ, ਗੈਰ ਹਾਜ਼ਰ ਹੈ, ਉਹਨੂੰ ਵੀ ਤੁਸੀਂ ਹਾਜ਼ਰ ਕਰੀ ਜਾਂਦੇ। ਉਹ ਜਾਣਦਾ ਮੈਂ ਤੁਹਾਡੇ ਉਸ ਲੀਡਰ ਨੂੰ, ਮਿੱਤਰੋ, ਪਿਆਰੇ ਮਿੱਤਰੋ, ਕਹਿੰਦਾ ਕਿ ਮਿੱਤਰ ਕੋਈ ਨਹੀਂ ਤੁਹਾਡੀ ਪਾਰਟੀ 'ਚ ਉਹਦਾ, ਉਹ ਫਿਰ ਵੀ ਪਿਆਰੇ ਮਿੱਤਰੋ ਮਿੱਤਰੋ ਕਰਦਾ ਰਹਿੰਦਾ। ਉਹ ਤਾਂ ਤੁਹਾਡੀ ਪਾਰਟੀ 'ਚ ਉਹ ਬੰਦਾ, ਕਹਿੰਦਾ ਜਿਹੜੀ ਕਠੂਏ ਤੋਂ ਚੱਲ ਕੇ ਟ੍ਰੇਨ ਹੁਸ਼ਿਆਰਪੁਰ ਪਹੁੰਚੀ ਸੀ, ਹੈਨਾ, ਬਿਨਾਂ ਡਰਾਈਵਰ ਵਾਲੀ ਟ੍ਰੇਨ ਆ ਨਵਜੋਤ ਸਿੱਧੂ। ਤਾਂ ਮਤਲਬ ਇਹਨਾਂ ਗੱਲਾਂ ਨਾਲ ਕੀ ਪੰਜਾਬ ਦੀ ਬੇਰੁਜ਼ਗਾਰੀ ਦੂਰ ਹੋ ਜੂਗੀ? ਇਹਨਾਂ ਗੱਲਾਂ ਨਾਲ ਪੰਜਾਬ ਦਾ ਕਰਜ਼ਾ ਜਿਹੜਾ ਤੁਸੀਂ ਵੀ ਵਧਾਤਾ ਉਹ ਘਟ ਜੂਗਾ। ਬਿਲਕੁਲ ਸਹੀ ਹੈ ਪ੍ਰਵੀਨ ਜੀ, 3800 ਕਰੋੜ ਰੁਪਏ ਦੀ ਚਿੱਠੀ ਦਿੱਤੀ ਹੋਈ ਜੀ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਹਿੰਦੇ ਜੀ 12 ਮਾਰਚ ਨੂੰ ਸਾਨੂੰ 1000 ਕਰੋੜ ਦੇ ਦਿਓ, 19 ਮਾਰਚ ਨੂੰ ਸਾਨੂੰ 1000 ਕਰੋੜ ਦੇ ਦਿਓ, ਫਿਰ 26-27 ਮਾਰਚ ਨੂੰ ਫਿਰ ਸਾਨੂੰ 1800 ਕਰੋੜ ਦੇ ਦਿਓ, ਅਸੀਂ 3800 ਕਰੋੜ ਚੱਕਣਾ ਜੀ। ਸੋ ਇਹ ਸਥਿਤੀ ਹੈ। ਪਿਛਲੇ 10 ਮਹੀਨਿਆਂ ਦੇ ਹਵਾਲੇ ਨਾਲ ਮੈਂ ਝਾਤ ਮਾਰ ਰਿਹਾ ਸੀਗਾ ਕਿ ਪੰਜਾਬ ਨੇ ਇਹਨਾਂ ਪਿਛਲੇ ਲੰਘੇ 10 ਮਹੀਨਿਆਂ 'ਚ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ ਤੇ ਜਨਵਰੀ, ਇਹਨਾਂ ਵਿੱਤੀ ਵਰੇ ਦੇ ਪਹਿਲੇ 10 ਮਹੀਨਿਆਂ 'ਚ ਪੰਜਾਬ ਨੇ ਜਿੰਨਾ ਮਾਲੀਆ ਕਮਾਇਆ, ਜਿੰਨੀ ਆਮਦਨ ਕਮਾਈ, ਉਹਦੇ ਵਿੱਚੋਂ 57% ਸਾਡੀ ਰਾਸ਼ੀ ਸਿੱਧੀ ਤਨਖਾਹਾਂ ਤੇ ਪੈਨਸ਼ਨਾਂ 'ਚ ਗਈ ਜੀ, ਤੇ 25% ਤੋਂ ਵੱਧ ਰਾਸ਼ੀ ਉਹਦੇ ਵਿੱਚੋਂ ਸਾਡੀ ਸਿੱਧੀ ਬਿਜਲੀ ਸਬਸਿਡੀ 'ਚ ਗਈ। ਤੇ ਆ 82-83% ਸਾਡਾ ਸਿੱਧਾ ਇਸੇ ਕੰਮ ਲਈ ਜਾਂਦਾ ਜੀ। ਤੇ ਜੇ 82-83% ਇਸ ਕੰਮ ਲਈ ਚੱਲ ਗਿਆ, ਪਿੱਛੇ 17-18% ਬਚਿਆ, ਉਹਦੇ ਵਿੱਚੋਂ ਤੁਸੀਂ ਕਰਜ਼ਾ ਵੀ ਲਾਉਣਾ ਤੇ ਉਹਦੇ ਵਿੱਚੋਂ ਤੁਸੀਂ ਵਿਕਾਸ ਵੀ ਕਰਨਾ। 18% ਚੋਂ ਕਰਜ਼ਾ ਲਾ ਕੇ ਵਿਕਾਸ ਲਈ ਬਚੂਗਾ ਕੀ ਜੀ? ਬਿਲਕੁਲ। ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਦੱਸਦੇ ਮੁੱਖ ਮੰਤਰੀ ਸਾਹਿਬ ਕਿ ਅਸੀਂ ਹਰ ਰੋਜ਼ ਔਸਤਨ 50 ਕਰੋੜ ਰੁਪਈਆ ਤਾਰਦੇ ਆ ਕੱਲੇ ਵਿਆਜ ਦਾ। ਅੱਛਾ, 50 ਕਰੋੜ ਰੁਪਈਆ ਔਸਤ ਪ੍ਰਵੀਨ ਜੀ ਹਰ ਰੋਜ਼। 50 ਕਰੋੜ ਦਾ ਮਤਲਬ ਮਹੀਨੇ ਦਾ 1500 ਕਰੋੜ ਬਣਦਾ। ਬਿਲਕੁਲ ਜੀ। ਮੈਂ ਪਿਛਲੇ ਸਾਲ ਦੇਖ ਰਿਹਾ ਸੀ 1800 ਕਰੋੜ ਕੱਲਾ ਵਿਆਜ 'ਚ ਗਿਆ। ਇਸ ਸਾਲ ਕਹਿੰਦੇ 2200 ਕਰੋੜ ਜਾਣਾ ਵਿਆਜ 'ਚ। ਉਹ ਅੱਛਾ, ਅੰਦਾਜ਼ਾ ਲਾਓ ਫਿਰ। ਇਹਦਾ ਮਤਲਬ 50 ਕਰੋੜ ਤੋਂ ਵੀ ਉੱਪਰ ਜਾ ਰਹੀ ਆ ਔਸਤ ਸਾਡੀ ਰੋਜ਼ਾਨਾ। ਜਨਾਬ ਆ ਪਿਛਲੇ ਮਹੀਨਿਆਂ 'ਚ 60,000 ਕਰੋੜ ਦਾ ਕਰਜ਼ਾ ਲੈ ਚੁੱਕੇ ਹੋ। ਅੱਜ ਦੀ ਤਰੀਕ 'ਚ ਪੰਜਾਬ ਦੇ ਸਿਰ ਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਤੁਸੀਂ ਵੀ ਯੋਗਦਾਨ ਪਾ ਰਹੇ ਹੋ ਨਾ। ਹਰ ਮਹੀਨੇ ਔਸਤਨ 4000 ਕਰੋੜ ਦਾ ਕਰਜ਼ਾ ਚੁੱਕੇ ਜੀ। ਜਨਵਰੀ-ਫਰਵਰੀ 'ਚ ਵੀ ਤੁਸੀਂ 3900 ਕਰੋੜ ਚੁੱਕਿਆ ਤੇ ਹੁਣ ਫਰਵਰੀ 'ਚ ਫਿਰ 3800 ਕਰੋੜ ਚੁੱਕਣ ਨੂੰ ਤਿਆਰ ਹੋ। ਚਿੱਠੀ ਲਿਖਤੀ RBI ਨੂੰ ਕਿ ਸਾਨੂੰ ਇੰਨੇ ਤਰੀਕਾਂ ਨੂੰ ਇੰਨਾ ਪੈਸਾ ਦੇ ਦਿਓ, ਰਿਣ ਪੱਤਰ ਚੱਕੋ। ਇਹ ਮੁੱਦਿਆਂ ਤੇ ਚਰਚਾ ਕਰਨ ਦੀ ਲੋੜ ਹੈ। ਕਿਆ ਜੋ ਕੁਝ ਕੱਲ ਤੁਸੀਂ ਬੋਲਿਆ, ਕਿੱਸੇ ਸੁਣਾਏ, ਮੈਂ ਬੈਠਾ ਸੀਗਾ, ਕਹਿੰਦੇ ਜੀ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਕੋਲ, ਉਹ ਮੈਨੂੰ ਕਹਿੰਦਾ ਕਿ ਕਾਂਗਰਸ ਤਾਂ ਭਾਈ ਬੜੀ ਬੈਕਵਰਡ ਪਾਰਟੀ ਆ, ਇਹ ਤਾਂ ਅਪਡੇਟ ਹੀ ਨਹੀਂ ਹੁੰਦੀ। ਮੈਂ ਕਿਹਾ ਜੀ ਕਿਵੇਂ? ਉਹ ਮੈਨੂੰ ਦੱਸਦੇ ਨੇ, ਕਹਿੰਦੇ ਕਿ ਸਾਡੇ ਨਾਲ ਸੀਟ ਸ਼ੇਅਰਿੰਗ ਕਰ ਰਹੇ ਸੀ, ਇੱਕ ਉਹ ਬੰਦੇ ਲਈ ਟਿਕਟਾਂ ਮੰਗੀ ਗਏ ਜਿਹੜੇ 9 ਸਾਲ ਹੋ ਗਏ, ਜਿਹੜਾ ਬੰਦਾ 9 ਸਾਲ ਤੋਂ ਪਹਿਲਾਂ ਦੁਨੀਆ ਤੋਂ ਚਲਾ ਗਿਆ ਉਹਦੇ ਲਈ ਟਿਕਟ ਮੰਗੀ ਜਾਂਦੇ ਨੇ। ਕਹਿੰਦਾ ਮੇਰੇ ਤੋਂ, ਕਹਿੰਦਾ ਇਹ ਤਾਂ ਉਹ ਫੀਟ ਕਾਰ ਫਿਰਦੇ ਨੇ, ਕਹਿੰਦਾ ਭਾਲਦੇ ਨੇ ਉਹ 'ਚ ਵਾਈਫਾਈ। ਮਤਲਬ ਇਹ ਕਿਹੜੀਆਂ ਗੱਲਾਂ ਤੇ ਕਿਹੜੀਆਂ ਬਾਤਾਂ ਇਸ ਚੀਜ਼ ਨੇ ਕੱਲ ਦੇ ਅਹੁਦੇ ਨੂੰ ਢਾਹ ਲਾਈ ਆ। ਹਾਂ, ਤੰਜ ਕੱਸ ਲਏ, ਮਿਹਣੇ ਮਾਰ ਲਏ, ਬੋਲਤੀ ਬੰਦ ਕਰਾਤੀ, ਇੱਥੋਂ ਤੱਕ ਕਿ ਮਾਈਕ ਵੀ ਬੰਦ ਕੀਤੇ ਵਿਰੋਧੀ ਤਰ੍ਹਾਂ ਦੇ। ਕੀ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਹੋ ਸਕਦਾ ਹੈ
ਕੁਝ ਭਾਈਚਾਰਾ ਖੁਸ਼ ਹੁੰਦਾ ਹੋਵੇ, ਕੁਝ ਲੋਕ ਜਵਾਕ ਨਵੀਂ ਪੀੜ੍ਹੀ ਜਾਂ ਸੋਸ਼ਲ ਮੀਡੀਆ ਵਾਲੇ ਖੁਸ਼ ਹੁੰਦੇ ਹੋਣ ਕਿ ਹਾਂ ਲੈ ਵੀ ਅੱਲਾ ਕਰਾਤੀ ਦੱਬ ਲੈ, ਬੋਲਣ ਨਹੀਂ ਦਿੱਤੇ ਜੀ। ਮਤਲਬ ਇਹ ਚੀਜ਼ਾਂ ਨਾਲ ਪੰਜਾਬ ਦਾ ਭਲਾ ਕੀ ਹੈ? ਜੀ, ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਮਸਲਿਆਂ ਲਈ ਹੈ, ਤੇ ਜੇ ਵਿਧਾਨ ਸਭਾ 'ਚ ਜਾ ਕੇ ਵੀ ਤੁਸੀਂ ਜਿਹੜੇ ਕੰਮ ਲਈ ਚੁਣੇ ਉੱਥੇ ਵੀ ਜਾ ਕੇ ਤੁਸੀਂ ਟਿੱਕੇ ਗੱਲ ਨਹੀਂ ਕਰ ਸਕਦੇ। ਇਹ ਨਿਯਮ ਵਿਰੋਧੀਆਂ ਤੇ ਵੀ ਲਾਗੂ ਹੁੰਦਾ, ਇਹ ਨਿਯਮ ਸੱਤਾ ਤੇ ਵੀ ਲਾਗੂ ਹੁੰਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ। ਵਿਰੋਧੀ ਧਿਰਾਂ ਨੂੰ ਵੀ ਕਾਹਲ ਰਹਿੰਦੀ ਹੈ ਕਿ ਬਾਹਰ ਪਹਿਲਾਂ ਮੈਂ ਜਾਵਾਂ ਤੇ ਪਹਿਲਾਂ ਮੀਡੀਆ ਮੂਹਰੇ ਮੈਂ ਮਾਈਕ ਤੇ ਬੋਲ ਲਵਾਂ। ਜੀ, ਉਹਨਾਂ ਨੂੰ ਵੀ ਕਾਹਲ ਇਸੇ ਗੱਲ ਦੀ ਹੁੰਦੀ ਹੈ ਕਿ ਅਸੀਂ ਛੇਤੀ ਬਾਹਰ ਜਾਵਾਂਗੇ ਤਾਂ ਬਾਹਰ ਜਾ ਕੇ ਮੀਡੀਆ 'ਚ ਆਪਣੀ ਗੱਲ ਰੱਖਾਂਗੇ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਪੰਜਾਬ ਦੇ ਕੁੱਲ ਮਿਲਾ ਕੇ ਸਾਰੇ ਮੁੱਦੇ ਲਾਂਭੇ ਹੋ ਗਏ, ਤੇ ਮੁੱਖ ਮੰਤਰੀ ਸਾਹਿਬ ਬਸ ਫਿਰ ਬੱਸਾਂ ਦੀ ਬਾਡੀ ਦੀ ਗੱਲ ਹੈ ਨਾ, ਸੁਖਪਾਲ ਖਹਿਰੇ ਨੂੰ ਹਾਂ ਹਾਲੇ ਵੀ ਇਸੇ ਪਾਰਟੀ 'ਚ ਹੈ, ਕਿੱਥੇ ਜਾਣਾ ਹੈ ਪਤਾ ਨਹੀਂ, ਇਹੀ ਡਬੂ ਤੁਹਾਨੂੰ ਹੈ ਨਾ। ਮਤਲਬ ਏਦਾਂ ਦੀਆਂ ਗੱਲਾਂ ਪ੍ਰਤਾਪ ਬਾਜਵੇ ਦੇ ਹਵਾਲੇ ਨਾਲ, ਮਤਲਬ ਤੂੰ ਮੈਂ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ, ਇੱਧਰ ਦੇਖ ਮਿਸਟਰ ਬਾਜਵਾ। ਮਤਲਬ ਇਹ ਭਾਸ਼ਾ ਨਹੀਂ ਸ਼ੋਭਦੀ। ਪੰਜਾਬ ਦੇ ਲੋਕਾਂ ਨੇ ਵੋਟਾਂ ਦੇ ਰਾਹੀਂ ਉਹ ਖੁੱਡੇ ਲਾਤੇ, ਉਹਨਾਂ ਦੀ ਥਾਂ ਦਿਖਾਤੀ। ਹੁਣ ਤੁਸੀਂ ਕੰਮ ਦੇ ਰਾਹੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤੋ। ਇਹ ਤਾਨੇ ਮਿਹਣੇ ਤੁਹਾਡੇ ਕੋਲ ਰਾਜਨੀਤਿਕ ਸਟੇਜਾਂ ਤੇ ਬਹੁਤ ਮੌਕੇ ਹੁੰਦੇ ਨੇ, ਰੈਲੀਆਂ ਧਰਨਿਆਂ ਮੁਜ਼ਾਹਰਿਆਂ 'ਚ ਤੁਹਾਡੇ ਕੋਲ ਬਹੁਤ ਮੌਕੇ ਹੁੰਦੇ ਨੇ, ਵੋਟਾਂ ਮੰਗਣ ਲੱਗੀਆਂ ਗੱਲਾਂ ਕਰਨ ਲਈ ਬਹੁਤ ਮੌਕੇ ਨੇ। ਪੰਜਾਬ ਦੀ ਵਿਧਾਨ ਸਭਾ ਉਹ ਮੰਚ ਨਹੀਂ ਹੈ। ਜੀ ਪੰਜਾਬ ਦੀ ਵਿਧਾਨ ਸਭਾ 'ਚ ਕੱਲ ਜੋ ਕੁਝ ਵਾਪਰਿਆ ਉਹ ਮੱਧਭਾਗਾ ਸੀ। ਇਹ ਨਹੀਂ ਗਾ ਪ੍ਰਵੀਨ ਜੀ ਕੋਈ ਨਵਾਂ ਚੈਪਟਰ ਹੈ। ਇਹ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ 'ਚ ਸਪੀਕਰਾਂ ਦੀਆਂ ਪੱਗਾਂ ਤੱਕ ਲੱਥੀਆਂ ਨੇ। ਇਹ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ 'ਚ ਕੁਰਸੀਆਂ ਤੱਕ ਚੱਲੀਆਂ ਨੇ। ਇਹ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੰਜੇ ਬਿਸਤਰੇ ਲਾ ਕੇ ਗੱਦੇ ਵਿਛਾ ਕੇ ਕਾਂਗਰਸੀ ਸੁੱਤੇ ਸੀ, ਰੌਲਾ ਪੈ ਗਿਆ ਸਵੇਰ ਨੂੰ ਕਿ ਦਾਰੂ ਦੀਆਂ ਬੋਤਲਾਂ ਲੱਭ ਗਈਆਂ, ਬਹੁਤ ਕੁਛ ਹੋਇਆ। ਪਰ ਤੁਸੀਂ ਤਾਂ ਨਵਾਂ ਬਦਲਾਅ ਲੈ ਕੇ ਆਏ ਸੀ ਨਾ, ਤੁਸੀਂ ਤਾਂ ਬਦਲ ਲੈ ਕੇ ਆਏ ਸੀ ਨਾ, ਤੁਸੀਂ ਤਾਂ ਕੋਈ ਚੰਗਾ ਕਰਨ ਦੀ ਇੱਛਾ ਸ਼ਕਤੀ ਨਾਲ ਆਏ ਸੀ ਨਾ। ਸੋ ਤੁਹਾਨੂੰ ਇਹ ਸੋਭਦਾ ਨੀਗਾ। ਔਰ ਉਹ ਵੀ ਮੁੱਖ ਮੰਤਰੀ ਸਾਹਿਬ ਇਸ ਤਰੀਕੇ ਨਾਲ ਬੋਲਣ, ਗਰੰਟੀ ਹੈ ਕੱਲ ਬੀਪੀ ਖਾਸਾ ਵਧਿਆ ਹੋਣਾ। ਸੋ ਜਿਹੇ ਜਿਹਾ ਅੰਦਾਜ਼ ਸੀ ਉਹਨਾਂ ਦਾ। ਸੋ ਇਸ ਲਈ ਇਸ ਗੱਲ ਦੇ ਉੱਤੇ ਗੌਰ ਕਰਨ ਦੀ ਲੋੜ ਹੈ। ਔਰ ਵਿਰੋਧੀ ਧਿਰ ਦਾ ਰੋਲ ਨਿਭਾਵੇ। ਵਿਰੋਧੀ ਧਿਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਗੱਲ ਦਾ ਵਿਰੋਧ ਕਰਨਾ ਹੈ। ਰਾਜਪਾਲ ਦੇ ਭਾਸ਼ਣ ਨੂੰ ਸੱਤਾਧਾਰੀ ਧਿਰ ਜਿਹੜਾ ਮੁੱਦਾ ਬਣਾ ਰਹੀ ਹੈ, ਆਪਾਂ ਸਾਰਿਆਂ ਨੂੰ ਪਤਾ ਕਿ ਉਸ ਰਾਜਪਾਲ ਦੇ ਲਈ ਸੱਤਾਧਾਰੀ ਧਿਰ ਦੇ ਬੋਲ ਕਿਹੋ ਜਿਹੇ ਹੁੰਦੇ ਸੀ। ਹਾਂਜੀ ਬਿਲਕੁਲ। ਅਸੀਂ ਇਲੈਕਟਡ ਹੈ, ਤੂੰ ਤਾਂ ਸਿਲੈਕਟਡ ਹੈ, ਸਾਡੇ ਲਵ ਲੈਟਰਾਂ ਦਾ ਜਵਾਬ ਨਹੀਂ ਦਿੰਦਾ, ਇਸੇ ਵਿਧਾਨ ਸਭਾ 'ਚ ਕਹਿੰਦੇ ਸੀ ਉਹਨੂੰ, ਕਹਿੰਦੇ ਸੀ ਬਿਲਕੁਲ। ਤੇ ਹੁਣ ਕਹਿੰਦੇ ਜੀ ਉਹਦਾ ਅਪਮਾਨ ਕਰ ਰਹੀ ਹੈ ਵਿਰੋਧੀ ਧਿਰ। ਮਤਲਬ ਇਹ ਜਦੋਂ ਜਿੱਧਰ ਨੂੰ ਮਤਲਬ ਲੱਗਦਾ ਕਿ ਹਾਂ ਇਹ ਮੌਕਾ ਸਾਨੂੰ ਸਹੀ ਹੈ, ਏਦਾਂ ਕਹਿ ਕੇ ਉਧਰ ਦਾ ਪਲੜਾ ਅਸੀਂ ਬਣਾ ਲੈਂਦੇ ਹਾਂ ਕਿ ਅੱਜ ਏਦਾਂ ਬੋਲੋ, ਕੱਲ ਨੂੰ ਏਦਾਂ ਬੋਲੋ। ਸ਼ਾਇਦ ਲੋਕ ਭੁੱਲ ਜਾਂਦੇ ਨੇ ਪਿਛਲਾ, ਪਰ ਸਾਰਾ ਕੁਝ ਚੇਤੇ ਹੈ। ਠੀਕ ਹੈ, ਇਹ ਸੋਸ਼ਲ ਮੀਡੀਆ ਤੇ ਕੱਟ ਕੇ ਪਾਉਣ ਵਾਲਿਆਂ ਲਈ, ਕੋਈ ਚੈਨਲਾਂ ਦੀ ਕਮਾਈ ਦੇ ਲਈ ਤੁਹਾਡੇ ਬੋਲ ਕੰਮ ਆ ਜਾਣਗੇ, ਪਰ ਇਹ ਪੰਜਾਬ ਦੇ ਕੰਮ ਆਉਣ ਵਾਲੇ ਬੋਲ ਨਹੀਂ ਸੀ। ਬਿਲਕੁਲ ਸਹੀ ਹੈ। ਤੇ ਬਜਟ ਅੱਜ ਪੇਸ਼ ਹੋਣਾ ਸ਼ਰਮਾ ਜੀ, ਤੇ ਪੰਜਾਬ ਲਈ ਸੁਗਾਤਾਂ ਹੋਣਗੀਆਂ ਜਾਂ ਲਾਰੇ ਹੋਣਗੇ ਜੀ? ਬਿਲਕੁਲ, ਅੱਜ ਦੇ ਬਜਟ ਤੋਂ ਆਸ ਕਰਨੀ ਬਣਦੀ ਹੈ ਜੀ। ਉਹਦਾ ਦੋ ਕਾਰਨ ਹੈ ਕਿ ਜੇਕਰ ਆਪਾਂ ਦੇਖੀਏ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 2024-25 ਦਾ ਪੂਰਾ ਬਜਟ ਅੱਜ ਪੇਸ਼ ਕੀਤਾ ਜਾਣਾ ਹੈ। ਮਤਲਬ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਵੱਲੋਂ ਸਹੀ ਮਾਇਨੇ 'ਚ ਤੀਸਰਾ ਬਜਟ ਇਹ ਪੇਸ਼ ਕੀਤਾ ਜਾਣਾ। ਸੋ ਉਹਦੇ ਵਿੱਚ ਪੂਰੀ ਉਮੀਦ ਹੈ ਕਿ ਹੁਣ ਉਹਨਾਂ ਨੂੰ ਇਸ ਗੱਲ ਦੇ ਉੱਤੇ ਸਮਝ ਵੀ ਆ ਗਈ ਹੋਵੇਗੀ ਕਿ ਹੁਣ ਅਸੀਂ ਤੀਸਰੇ ਸਾਲ 'ਚ ਦਾਖਲ ਹੋ ਰਹੇ ਹਾਂ, ਤਾਂ ਉਸ ਹਵਾਲੇ ਨਾਲ ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਆ। ਕਿਉਂਕਿ ਉਸ ਤੋਂ ਬਾਅਦ ਫਿਰ 5ਵੇਂ ਸਾਲ ਤੋਂ ਪਹਿਲਾਂ ਤਾਂ ਜਦੋਂ ਦੋ ਬਜਟ ਹੋਰ ਪੇਸ਼ ਹੋਣੇ ਆ ਜਿਵੇਂ, ਤਾਂ ਉਸ ਹਵਾਲੇ ਨਾਲ ਫਿਰ ਉਹਨਾਂ ਨੂੰ ਪਤਾ ਕਿ ਚੋਣ ਪ੍ਰਕਿਰਿਆ 'ਚ ਵੀ ਜਾਣਾ ਹੁੰਦਾ ਹੈ। ਇਸ ਲਈ ਉਹ ਵੋਟਾਂ ਦਾ ਵੀ ਧਿਆਨ ਰੱਖਣਗੇ, ਪਰ ਉਹਦੇ ਨਾਲੋਂ ਪਹਿਲਾਂ ਲੋਕ ਸਭਾ ਚੋਣਾਂ ਨੇ ਜੀ। ਇਸ ਲਈ ਆਸ ਕੀਤੀ ਜਾਂਦੀ ਹੈ ਕਿ ਇਸ ਵਾਰ ਦਾ ਬਜਟ ਪੰਜਾਬ ਹਿਤੈਸ਼ੀ ਵੀ ਹੋ ਸਕਦਾ ਤੇ ਲੋਕ ਲੁਭਾਉਣਾ ਵੀ ਹੋ ਸਕਦਾ। ਦੋਵੇਂ ਤਰ੍ਹਾਂ ਦੀਆਂ ਚੀਜ਼ਾਂ 'ਚ ਦੇਖਣ ਨੂੰ ਮਿਲ ਸਕਦੀਆਂ। ਇੱਕ ਤਾਂ ਕੋਈ ਚੰਗੇ ਕਾਰਜਾਂ ਦੀ ਉਮੀਦ ਕੀਤੀ ਜਾਂਦੀ ਹੈ ਕਿ ਇਸ ਦੇ ਵਿੱਚ ਜਿਵੇਂ ਸਿੱਖਿਆ ਦੇ ਖੇਤਰ ਦੇ ਵਿੱਚ, ਸਿਹਤ ਦੇ ਖੇਤਰ ਦੇ ਵਿੱਚ ਹੋ ਸਕਦਾ ਨਵੇਂ ਸਕੂਲ ਆਫ ਐਮੀਨੈਂਸ ਦੇ ਹਵਾਲੇ ਨਾਲ ਇਹ ਗੱਲਾਂ ਕਰ ਲੈਣ। ਵੈਸੇ ਪਿਛਲੇ ਦਾ ਵੀ ਗੁਣਗਾਨ ਕਰਨਗੇ, ਜਿਹਨੂੰ ਲੈ ਕੇ ਵਿਰੋਧੀ ਧਿਰਾਂ ਸਵਾਲ ਖੜੇ ਕਰਦੀਆਂ ਕਿ ਜਨਾਬ ਉਦਘਾਟਨ ਤਾਂ ਕਰੀ ਜਾਂਦੇ ਹੋ ਸਕੂਲਾਂ ਦਾ, ਪਰ ਨੀਂਹ ਕਦੋਂ ਰੱਖੀ ਸੀ ਇਹ ਤਾਂ ਦੱਸ ਦਿਓ, ਬਣਾਇਆ ਕਦੋਂ ਇਹ ਤਾਂ ਦੱਸ ਦਿਓ ਕਿ ਕਿਹੜਾ ਸਕੂਲ ਬਣਾਇਆ ਸੀ। ਕਹਿੰਦੇ ਇੱਕ ਵੀ ਇੱਟ ਨਵੀਂ ਲੱਗੀ ਹੋਵੇ ਪੰਜਾਬ 'ਚ ਕਿਸੇ ਸਕੂਲ 'ਚ ਸਾਨੂੰ ਦਿਖਾ ਦਿਓ। ਬਿਲਕੁਲ, ਤੁਸੀਂ ਉਦਘਾਟਨ ਕਰਾ ਰਹੇ ਹੋ ਏਦਾਂ। ਪਰ ਉਹਦੇ ਬਾਵਜੂਦ ਵੀ ਇਸ ਬਜਟ ਦੇ ਵਿੱਚ ਕੁਝ ਹੋਰ ਸਕੂਲਾਂ ਦੇ ਬਾਰੇ ਫੰਡ ਰੱਖੇ ਜਾ ਸਕਦੇ ਆ, ਜਾਂ ਉਹਨਾਂ ਦੀ ਤਰੱਕੀ ਦੇ ਲਈ ਜਾਂ ਨਵੇਂ ਸਕੂਲਾਂ ਨੂੰ ਇਸ ਮਾਰਕਾ ਦੇਣ ਦੇ ਲਈ ਕੰਮ ਹੋ ਸਕਦਾ। ਇਸੇ ਤਰ੍ਹਾਂ ਮੈਡੀਕਲ ਖੇਤਰ 'ਚ ਕੁਝ ਨਵੇਂ ਕਾਲਜਾਂ ਦੇ ਲਈ ਕੰਮ ਹੋ ਸਕਦਾ। ਇਸੇ ਤਰ੍ਹਾਂ ਉਮੀਦ ਕੀਤੀ ਜਾਂਦੀ ਹੈ ਖੇਡ ਨਰਸਰੀਆਂ ਇਸ ਵਾਰ ਸ਼ਾਮਲ ਹੋਣਗੀਆਂ ਉਹਦੇ ਵਿੱਚ, ਖੇਡ ਕਲੀਨਿਕ ਹੈ ਨਾ, ਇਹ ਖੇਡ ਨਰਸਰੀਆਂ, ਉਹਨਾਂ ਦੇ ਹਵਾਲੇ ਨਾਲ ਕੁਝ ਨਵਾਂ ਹੋ ਸਕਦਾ।
ਪਿੰਡਾਂ ਦੀਆਂ ਸੜਕਾਂ ਦੇ ਹਵਾਲੇ ਨਾਲ ਕਿਸਾਨ ਅੰਦੋਲਨ ਚੱਲ ਰਿਹਾ, ਉਸ ਕਿਸਾਨੀ ਦੇ ਹਵਾਲੇ ਨਾਲ ਕੁਝ ਕਿਸਾਨਾਂ ਦੇ ਹਿਤੈਸ਼ੀ ਐਲਾਨ ਹੋ ਸਕਦੇ ਨੇ। ਇਹ ਉਮੀਦ ਕੀਤੀ ਜਾ ਰਹੀ ਹੈ। ਇਹਦੇ ਨਾਲ ਨਾਲ ਮਤਲਬ ਕਿ ਇਹ ਪਹਿਲੂ ਦੇ ਉੱਤੇ ਵੀ ਗੌਰ ਰਹਿਣਾ ਕਿ ਉਹਨਾਂ ਨੇ ਲੋਕ ਸਭਾ ਚੋਣਾਂ 'ਚ ਜਾਣਾ ਤੇ 13 ਲੋਕ ਸਭਾ ਹਲਕਿਆਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਆਮ ਆਦਮੀ ਪਾਰਟੀ ਕੁਝ ਅਜਿਹੇ ਲਾਰੇ, ਕੁਝ ਅਜਿਹੇ ਵਾਅਦੇ, ਕੁਝ ਲੋਕ ਲੁਭਾਣੀਆਂ ਗੱਲਾਂ ਵੀ ਇਸ ਬਜਟ ਦੇ ਵਿੱਚ ਸ਼ਾਮਲ ਹੋ ਸਕਦੀਆਂ। ਸੋ ਇਸ ਲਈ ਅੱਜ ਦਾ ਬਜਟ ਭਾਸ਼ਣ ਜਾਂ ਅੱਜ ਦਾ ਬਜਟ ਹਰਪਾਲ ਚੀਮਾ ਵਾਲਾ ਕੀ ਲੱਛੇਦਾਰ ਭਾਸ਼ਣ ਹੋਏਗਾ ਜਾਂ ਸੱਚਮੁੱਚ ਵਿੱਤੀ ਪੈਮਾਨਿਆਂ ਤੇ ਖਰਾ ਉਤਰਦਾ ਭਾਸ਼ਣ ਹੋਏਗਾ, ਉਸ ਪਰ ਨਜ਼ਰ ਰਹੇਗੀ। ਜੀ। ਤੇ ਸ਼ਰਮਾ ਜੀ, ਇੱਕ ਹੋਰ ਪੰਜਾਬ ਦੀ ਸਿਆਸਤ ਦੀ ਅੱਜ ਵੱਡੀ ਉਥਲ-ਪੁਥਲ ਜਿਹੜੀ ਹੋਣ ਜਾ ਰਹੀ ਹੈ, ਉਥਲ-ਪੁਥਲ ਦਾ ਕੀ ਹੈ? ਚਲੋ ਫਿਰ ਵੀ ਰਾਹ ਇੱਕ ਹੋਣ ਜਾ ਰਹੇ ਨੇ। ਅਕਾਲੀ ਦਲ ਬਾਦਲ ਤੇ ਅਕਾਲੀ ਦਲ ਢੀਂਡਸਾ ਦਾ ਅੱਜ ਰਲੇਵਾਂ ਹੋਣ ਜਾ ਰਿਹਾ। ਲੋਕ ਇਸ ਗੱਲ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਦੇ ਤੌਰ ਤੇ ਹੈ ਕਿ ਕੀ ਜਿਹੜੀਆਂ ਗੱਲਾਂ ਨੂੰ ਲੈ ਕੇ ਦੋਨੇ ਧਿਰਾਂ ਅਲੱਗ ਹੋਈਆਂ ਸੀ, ਅੱਡ ਹੋਈਆਂ ਸੀ, ਕਿ ਉਹ ਮਸਲੇ ਹੱਲ ਹੋ ਗਏ ਨੇ? ਖਾਸ ਤੌਰ ਤੇ ਢੀਂਡਸਾ ਪਰਿਵਾਰ ਦੇ ਲਈ ਇਹ ਸਵਾਲ ਲੋਕ ਪੁੱਛ ਰਹੇ ਨੇ। ਪ੍ਰਵੀਨ ਜੀ, ਆਪਾਂ ਪਿਛਲੇ ਦਿਨੀ ਇੱਕ ਉਮੀਦਵਾਰੀ ਸਰਵੇ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਸੀ ਕਿ ਫਲਾਣੇ ਹਲਕਿਆਂ ਚੋਂ ਜ਼ਿਆਦਾਤਰ ਮੌਜੂਦਾ MP ਵੀ ਆਪਣੀ ਪਾਰਟੀ ਦੀ ਪਸੰਦ ਨਹੀਂ ਬਣ ਰਹੇ ਤੇ ਉਹਨਾਂ 'ਚ ਜਦੋਂ ਆਪਾਂ ਸੰਗਰੂਰ ਹਲਕੇ ਦੀ ਗੱਲ ਕੀਤੀ ਤਾਂ ਸੰਗਰੂਰ ਤੋਂ ਅਕਾਲੀ ਦਲ ਦੇ ਹਵਾਲੇ ਨਾਲ ਜਿਹੜਾ ਉਮੀਦਵਾਰ ਮੂਹਰੇ ਨਜ਼ਰ ਆ ਰਿਹਾ ਸੀ ਸਾਰਿਆਂ 'ਚ, ਉਹ ਨਾ ਪਰਮਿੰਦਰ ਸਿੰਘ ਢੀਂਡਸੇ ਦਾ ਸੀ। ਠੀਕ ਹੈ ਜੀ। ਤੇ ਪਰਮਿੰਦਰ ਸਿੰਘ ਢੀਂਡਸਾ ਪਰ ਅਜੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਤਾਂ ਨਹੀਂ ਬਣ ਸਕਦਾ। ਇਹਦਾ ਮਤਲਬ ਉਹ ਇੱਧਰ ਆਊਗਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਬਣੂਗਾ ਨਾ, ਨਹੀਂ ਤਾਂ ਸੰਯੁਕਤ ਅਕਾਲੀ ਦਲ ਆਪਣੇ ਪਿਓ ਵਾਲੇ ਢੀਂਡਸਾ ਅਕਾਲੀ ਦਲ ਦਾ ਹਿੱਸਾ ਨਾ ਉਹ। ਸੋ ਇਸ ਲਈ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ, ਜੇ ਆਪਾਂ ਉਹ ਸਰਵੇ ਦੇ ਵੱਲ ਨਾਲ ਗੱਲ ਕਰ ਰਹੇ ਹਾਂ ਤਾਂ ਪਾਰਟੀਆਂ ਦੇ ਥਿੰਕ ਟੈਂਕ ਵੀ ਤਾਂ ਗੱਲ ਕਰਦੇ ਹੋਣੇ ਨਾ। ਬਿਲਕੁਲ ਕਰਦੇ ਹੋਣਗੇ। ਉਸੇ ਚੋਂ ਇਹ ਗੱਲ ਚੱਲੀ ਹੈ ਨਾ ਕਿ ਪਰਮਿੰਦਰ ਢੀਂਡਸਾ ਦੇ ਜਾਣ ਨਾਲ, ਬਾਹਰ ਜਾਣ ਨਾਲ ਢੀਂਡਸਾ ਨੂੰ ਫਾਇਦਾ ਹੋਇਆ ਜਾਂ ਨਾ ਹੋਇਆ, ਪਰ ਅਕਾਲੀ ਦਲ ਨੂੰ ਤਾਂ ਨੁਕਸਾਨ ਹੋਇਆ ਨਾ। ਸੋ ਇਸ ਲਈ ਇਸ ਹਵਾਲੇ ਨਾਲ ਇਹ ਚਰਚਾ ਲੰਮੇ ਸਮੇਂ ਤੋਂ ਚੱਲੀ ਆਉਂਦੀ ਸੀ ਤੇ ਸੁਖਬੀਰ ਬਾਦਲ ਵੱਲੋਂ ਇਹਦੀ ਚਾਰਜੋਈ ਸਮੇਂ-ਸਮੇਂ ਕੀਤੀ ਜਾਂਦੀ ਰਹੀ, ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਉਹਨਾਂ ਕੋਸ਼ਿਸ਼ਾਂ ਦੇ ਵਿੱਚੋਂ ਤੁਹਾਡੀ ਇੱਕ ਕੋਸ਼ਿਸ਼ ਤੁਹਾਡੇ ਧਿਆਨ 'ਚ ਹੋਣੀ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਅਖੰਡ ਪਾਠ ਕਰਾ ਕੇ ਆਪਣੇ ਆਪ ਮਾਫੀ ਮੰਗੀ, ਖਿਮਾ ਜਾਚਨਾ ਕੀਤੀ ਤੇ ਉਹਦੇ ਵਿੱਚ ਪਰਮਿੰਦਰ ਢੀਂਡਸਾ ਨੇ ਉਹਦਾ ਸਵਾਗਤ ਕੀਤਾ। ਯਾਦ ਹੈ ਬਿਲਕੁਲ। ਤੇ ਉਹ ਸਵਾਗਤ ਤੋਂ ਹੀ ਇਹ ਗੱਲ ਲੱਗਣ ਲੱਗ ਗਈ ਸੀ ਕਿ ਲੈ ਵੀ ਕਿਤੇ ਨੇੜਤਾ ਹੋਊਗੀ। ਫਿਰ ਉਸ ਤੋਂ ਬਾਅਦ ਆਪਸ 'ਚ ਰਾਬਤਾ ਹੁੰਦਾ ਹੈ ਤੇ ਫਿਰ ਸੁਖਦੇਵ ਸਿੰਘ ਢੀਂਡਸਾ ਇੱਕ ਕਮੇਟੀ ਬਣਾਉਂਦੇ ਨੇ ਕਿ ਉਹ ਕਮੇਟੀ ਜ਼ਿਲ੍ਹਾ ਪੱਧਰ ਤੇ ਸਾਰੀਆਂ ਜ਼ਿਲ੍ਹਾ ਕਮੇਟੀਆਂ ਨਾਲ ਗੱਲ ਕਰਕੇ ਇੱਕ ਫੈਸਲਾ ਦੇਵੇ ਤੇ ਉਹਨੇ ਰਿਪੋਰਟ ਦੇ ਦਿੱਤੀ। ਉਸ ਰਿਪੋਰਟ ਦੇ ਵਿੱਚ ਇਹ ਪੱਖ ਭਾਰੂ ਆਇਆ ਕਿ ਹਾਂ, ਸਾਨੂੰ ਰਲ ਕੇ ਚੱਲਣਾ ਚਾਹੀਦਾ, ਇਕੱਠਿਆਂ ਚੱਲਣਾ ਚਾਹੀਦਾ, ਇੱਕ ਝੰਡੇ ਥੱਲੇ, ਇੱਕ ਬੈਨਰ ਥੱਲੇ, ਇੱਕ ਨਾਂ ਥੱਲੇ ਚੱਲਣਾ ਚਾਹੀਦਾ। ਸੋ ਇਹ ਸਭ ਦੇ ਦਰਮਿਆਨ ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਬਾਦਲ ਵਿਚਾਲੇ 3 ਤੋਂ 4 ਬੈਠਕਾਂ ਹੋ ਚੁੱਕੀਆਂ। ਠੀਕ ਹੈ ਜੀ। ਤੇ 3 ਤੋਂ 4 ਬੈਠਕਾਂ 'ਚ ਉਹ ਨੁਕਤੇ, ਉਹ ਨਜ਼ਰੀਏ ਜਿਹੜਾ ਤੁਸੀਂ ਕਹਿੰਦੇ ਹੋ ਕਿ ਢੀਂਡਸੇ ਹੋਰੀ ਜਿਹੜੇ ਮਸਲਿਆਂ ਨੂੰ ਲੈ ਕੇ ਅੱਡ ਹੋਏ ਸੀ ਕਿ ਉਹ ਮਸਲਿਆਂ ਦਾ ਹੱਲ ਹੋਏਗਾ, ਤਾਂ ਉਹਨਾਂ ਮਸਲਿਆਂ 'ਚ ਕੁਝ ਨਾ ਕੁਝ ਤਾਂ ਨੇੜੇ ਲੱਗਣਗੇ ਕਿ ਹਾਂ, ਢੀਂਡਸੇ ਨੂੰ ਹੁਣ ਬਾਪੂ ਜੀ ਕਹਿ ਕੇ ਬੋਲਿਆ ਕਰਨਗੇ, ਹੋਰ ਕੀ ਸੁਖਬੀਰ ਬਾਦਲ ਹੈ ਨਾ, ਸਾਡੇ ਬਜ਼ੁਰਗ ਕਹਿ ਕੇ ਬੋਲਿਆ ਕਰਨਗੇ, ਰਾਹ ਦਸੇਰਾ ਕਹਿ ਕੇ ਬੋਲਿਆ ਕਰਨਗੇ, ਪਹਿਲਾਂ ਉਹਨਾਂ ਨੂੰ ਮੂਹਰੇ ਬਿਠਾ ਲਿਆ ਕਰਨਗੇ। ਸੋ ਇਹ ਸਾਰਾ ਕੁਝ ਹੋ ਸਕਦਾ। ਉਹਦੇ ਲਈ ਕੋਈ ਬੜਾ ਅਹੁਦਾ, ਕਾਰਜਕਾਰੀ ਪ੍ਰਧਾਨ ਜਾਂ ਕੁਛ ਏਦਾਂ ਦਾ ਕੁਛ, ਜਾਂ ਸਰਪ੍ਰਸਤ ਹੈ ਨਾ, ਏਦਾਂ ਦਾ ਕੁਛ ਐਲਾਨ ਹੋ ਸਕਦਾ ਜੀ। ਸੋ ਪੂਰੀ ਸੰਭਾਵਨਾ ਹੈ ਕਿ ਕੱਲ ਲੰਘੀ ਰਾਤ ਬੈਠਕ ਹੋ ਚੁੱਕੀ ਹੈ ਦੋਵਾਂ ਦੇ ਵਿਚਾਲੇ, ਜਦੋਂ ਕਿ ਕਿਸੇ ਵੀ ਧਿਰ ਨੇ ਅਜੇ ਐਲਾਨ ਨਹੀਂ ਕੀਤਾ ਪ੍ਰਵੀਨ ਜੀ, ਪਰ ਫਿਰ ਵੀ ਕੱਲ ਦੀਆਂ ਇਹ ਕਨਸੂਹਾਂ ਮਿਲ ਰਹੀਆਂ ਨੇ ਕਿ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ, ਮਤਲਬ ਕਿ 5 ਮਾਰਚ ਭਾਰਤ ਦੇ ਹਵਾਲੇ ਨਾਲ ਸਵੇਰੇ, ਤਾਂ ਅੱਜ 10-11 ਵਜੇ ਤੋਂ ਬਾਅਦ ਕਿਸੇ ਵੀ ਸਮੇਂ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋ ਸਕਦੀ ਹੈ, ਜਿਹਦੇ ਵਿੱਚ ਸੰਯੁਕਤ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਰਜ ਹੋ ਸਕਦਾ ਹੈ। ਢੀਂਡਸਾ ਅਕਾਲੀ ਦਲ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਦੇ ਵਿੱਚ ਆ ਕੇ ਮੁੜ ਕੇ ਰਲੇਵਾਂ ਕਰ ਸਕਦਾ ਹੈ। ਸੋ ਅੱਜ ਦੀ ਪ੍ਰੈਸ ਕਾਨਫਰੰਸ ਦੀ ਖਾਸੀ ਆਸ ਹੈ। ਬੇਸ਼ੱਕ ਸਮਾਂ, ਤਰੀਕ ਤੇ ਅਜੇ ਕੁਝ ਐਲਾਨ ਨਹੀਂ ਹੋਇਆ, ਪਰ ਜਿਹੋ ਜਿਹੀਆਂ ਪਿਛਲੇ 2 ਦਿਨਾਂ ਦੀਆਂ ਗਤੀਵਿਧੀਆਂ ਅਕਾਲੀ ਦਲ ਦੀਆਂ ਵਿਹੜਿਆਂ ਚੋਂ ਮਿਲ ਰਹੀਆਂ, ਜਾਂ ਢੀਂਡਸਾ ਦੇ ਘਰਾਂ 'ਚ ਜਿਹੜੀ ਹਲਚਲ ਮਿਲ ਰਹੀ ਹੈ, ਜਾਂ ਇੱਕ ਦਿਨ ਪਹਿਲਾਂ ਹੀ ਹੋਈ ਫਾਈਨਲ ਗੁਪਤ ਬੈਠਕ ਹੈ, ਉਹਦੇ ਹਵਾਲੇ ਨਾਲ ਇਹ ਪੂਰੀ ਆਸ ਉਮੀਦ ਹੈ ਕਿ ਅੱਜ ਚੰਡੀਗੜ੍ਹ ਦੇ ਦਫ਼ਤਰ ਦੇ ਵਿੱਚ ਦੁਪਹਿਰ ਨੂੰ ਜਾਂ ਬਾਅਦ ਦੁਪਹਿਰ ਪ੍ਰੈਸ ਕਾਨਫਰੰਸ ਹੋਏਗੀ, ਜਿਹਦੇ ਵਿੱਚ ਢੀਂਡਸਾ ਆਪਣੇ ਪੂਰੇ ਦਲ ਬਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਮੁੜ ਕੇ ਸ਼ਾਮਲ ਹੋ ਜਾਏਗਾ। ਫਿਰ ਉਹਨੂੰ ਬਣਦਾ ਥਾਂ ਦਿੱਤਾ ਜਾਵੇਗਾ ਤੇ ਪਰਮਿੰਦਰ ਢੀਂਡਸਾ ਨੂੰ ਜਾਂ ਇੱਕ ਦੇ ਹੋਰ ਇਹਨਾਂ ਦੇ ਮੈਂਬਰ ਨੂੰ ਟਿਕਟ ਵੀ ਦਿੱਤੀ ਜਾਵੇਗੀ। ਰੌਚਕ ਗੱਲ ਇਹ ਹੈ ਸ਼ਰਮਾ ਜੀ ਕਿ ਜਦੋਂ ਇਹ ਅੱਡ ਹੋਏ ਸਨ, ਉਦੋਂ ਵੀ ਕਰਤਾ ਧਰਤਾ ਸੁਖਬੀਰ ਬਾਦਲ ਹੀ ਸਨ,
ਤੇ ਉਦੋਂ ਉਹਨਾਂ ਨੇ ਬੜੇ ਇਲਜ਼ਾਮ ਲਾਏ ਸੀਗੇ ਕਿ ਜੀ ਅਕਾਲੀ ਦਲ ਦੇ ਵਿੱਚ ਇੱਕ ਪਰਿਵਾਰ ਦਾ ਗਲਬਾ ਹੋ ਗਿਆ ਹੈ, ਇਹ ਹੋ ਗਿਆ, ਫਲਾਹ ਹੋ ਗਿਆ। ਅੱਜ ਉਸੇ ਪਰਿਵਾਰ ਦੇ ਨਾਲ ਹੱਥ ਮਿਲਾਏ ਜਾ ਰਹੇ ਨੇ। ਕਦੇ ਉਹ ਕਹਿੰਦੇ ਸੀਗੇ ਕਿ ਡੇਰੇਦਾਰ ਨੂੰ ਮਾਫੀ, ਬਹਿਬਲ ਕਲਾਂ ਗੋਲੀ ਕਾਂਡ, ਬੇਅਦਬੀ ਕਾਂਡ, ਇਹ ਸਭ ਵਾਪਰਿਆ, ਸਾਡੇ ਇਹਨਾਂ ਮਸਲਿਆਂ ਤੇ ਵਖਰੇਵੇਂ ਨੇ, ਅਸੀਂ ਇਹਨਾਂ ਮਸਲਿਆਂ ਤੇ ਨਾਰਾਜ਼ ਹਾਂ ਕਿ ਉਹ ਮਾਮਲੇ ਹੱਲ ਹੋ ਗਏ ਆ। ਨਹੀਂ, ਹੁਣ ਪ੍ਰਵੀਨ ਜੀ ਉਹ ਕਹਿਣਗੇ ਕਿ ਹੁਣ ਸੁਖਬੀਰ ਬਾਦਲ ਸੱਤਾ 'ਚ ਨਹੀਂ ਹੈ ਜੀ, ਹੈ ਨਾ, ਜਦੋਂ ਸੱਤਾ 'ਚ ਆਏਗਾ ਅਕਾਲੀ ਦਲ ਫਿਰ ਉਹ ਕਾਰਵਾਈ ਕਰੇਗਾ ਜੀ, ਤੇ ਜੇਕਰ ਕੋਈ ਗਲਤੀ ਹੋਈ ਹੈ ਜੀ ਉਹਦੀ ਮਾਫੀ ਮੰਗ ਤਾਂ ਲਈਏ ਤਾਂ ਉੱਪਰ ਕੀ ਹੁੰਦਾ, ਹੁਣ ਇਹ ਸਪਾਈਆਂ ਦੇਣਗੇ ਜੀ। ਤਾਂ ਨਜ਼ਰੀਆ ਬਦਲ ਜਾਂਦਾ ਨਾ। ਹਾਂਜੀ, ਸਮੇਂ ਸਾਰਾ ਕੁਝ ਰਾਜਨੀਤਿਕ ਅਹੁਦਿਆਂ ਦੀ ਲਾਲਸਾਵਾਂ ਲਈ ਸੀ, ਇਹ ਮਸਲੇ ਤਾਂ ਮਤਲਬ ਲੋਕਾਂ ਨੂੰ ਦੱਸਣ ਲਈ ਸੀ। ਮਤਲਬ ਉਹੀ ਹੈ ਨਾ ਸ਼ਰਮਾ ਜੀ, ਜਿਹੜੇ ਮਸਲਿਆਂ ਤੇ ਤੁਸੀਂ ਸਵਾਲ ਚੁੱਕ ਰਹੇ ਸੀ, ਹੁਣ ਉਹਨਾਂ ਮਸਲਿਆਂ ਤੇ ਤੁਸੀਂ ਸਫਾਈਆਂ ਦਿਓਗੇ। ਹਾਂਜੀ, ਦਿੱਲੀ 'ਚ ਵੀ ਤੇ ਹਿਮਾਚਲ 'ਚ ਵੀ ਬੀਬੀਆਂ ਲਈ ਨਗਦ ਅਦਾਇਗੀ ਦਾ ਜਿਹੜਾ ਇਨਾਮ ਹੈ ਸ਼ਰਮਾ ਜੀ, ਪਰ ਪੰਜਾਬ ਵਾਲੀਆਂ ਬੀਬੀਆਂ ਨੂੰ ਹਲੇ ਇੰਤਜ਼ਾਰ ਕਰਨਾ ਪੈ ਸਕਦਾ ਜੀ। ਪ੍ਰਵੀਨ ਜੀ, ਵੈਸੇ ਤਾਂ ਅੱਜ ਬਜਟ ਹੈ ਤੇ ਪੰਜਾਬ ਵਾਲੇ ਉਮੀਦ ਕਰ ਸਕਦੇ ਆ, ਪੰਜਾਬ ਵਾਲੀਆਂ ਬੀਬੀਆਂ ਉਮੀਦ ਕਰ ਸਕਦੀਆਂ ਸ਼ਾਇਦ ਅੱਜ ਬਜਟ 'ਚ ਕੋਈ ਤਜਵੀਜ਼ ਆ ਜਾਵੇ ਸਾਡੇ ਲਈ, ਕਿਉਂਕਿ ਜਿਵੇਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਐਲਾਨ ਕੀਤਾ ਕਿ ਅਸੀਂ ਮਤਲਬ 18 ਸਾਲ ਤੋਂ ਲੈ ਉੱਪਰ ਵਾਲੀਆਂ ਸਾਰੀਆਂ ਬੀਬੀਆਂ ਦੇ ਲਈ 1000 ਰੁਪਇਆ ਪ੍ਰਤੀ ਮਹੀਨਾ ਦਾ ਦੇਣ ਦਾ ਵਾਅਦਾ ਕਰਦੇ ਹਾਂ ਅਗਲੇ ਵਿੱਤੀ ਵਰ੍ਹੇ ਤੋਂ, ਮਤਲਬ ਅਪ੍ਰੈਲ ਮਹੀਨੇ ਤੋਂ ਅਗਲੇ ਸਾਲ। ਸੋ ਇਸ ਲਈ ਉਸ ਸਮੇਂ ਤੋਂ ਇਹ ਸ਼ੁਰੂ ਹੋਊਗਾ। ਸੋ ਇਸ ਲਈ ਉਹਨਾਂ ਦੇ ਤਾਂ ਹਵਾਲੇ ਨਾਲ ਇਹੀ ਹੈ ਕਿ ਹਾਂ ਉਹ ਅਪ੍ਰੈਲ ਮਹੀਨੇ ਤੋਂ ਕੀ ਹੁਣ ਮਤਲਬ ਕਿ ਅਗਲੇ ਮਹੀਨੇ ਤੋਂ ਸਮਝ ਲਓ 24-25 ਵਾਲਾ ਵਿੱਤੀ ਵਰ੍ਹਾ ਜੇ ਸ਼ੁਰੂ ਹੁੰਦਾ ਤਾਂ ਉਹ ਅਪ੍ਰੈਲ ਮਹੀਨਾ ਅਗਲੇ ਮਹੀਨੇ ਚੜ ਜਾਣਾ, ਅਗਲੇ ਮਹੀਨੇ ਤੋਂ 1000 ਰੁਪਇਆ ਮਿਲਣਾ ਸ਼ੁਰੂ ਹੋ ਜਾਣਾ ਮਤਲਬ। ਸੋ ਇਸ ਦੇ ਲਈ ਮਤਲਬ ਕਿ ਬਕਾਇਦਾ ਤੌਰ ਤੇ ਕੇਜਰੀਵਾਲ ਹੋਰਾਂ ਨੇ ਖੁਦ ਐਲਾਨ ਕੀਤਾ ਕਿ 18 ਸਾਲ ਤੋਂ ਉੱਪਰ, ਖਾਸ ਕਰਕੇ ਉਹਨਾਂ ਦੀ ਜਿਹੜੀ ਪਹਿਲੇ ਹੀ ਬਜਟ ਪੇਸ਼ ਕਰ ਰਹੀ ਸੀ ਬੀਬੀ ਆਤਸ਼ੀ, ਹੈ ਨਾ, ਉਹਨੇ ਕਿਹਾ ਕਿ ਹਾਂ 18 ਸਾਲ ਤੋਂ ਉੱਪਰ ਦਿੱਲੀ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਹਨਾਂ ਸਾਰੀਆਂ ਨੂੰ 1000 ਰੁਪਇਆ ਮਹੀਨਾ ਮਿਲੂਗਾ, ਬਸ਼ਰਤੇ ਉਹ ਸਰਕਾਰੀ ਨੌਕਰੀ ਨਾ ਹੋਣ, ਬਸ਼ਰਤੇ ਉਹ ਰਿਟਰਨ ਦਾਖਲ ਨਾ ਕਰਦੀਆਂ ਹੋਣ, ਬਸ਼ਰਤੇ ਉਹਨਾਂ ਨੂੰ ਕੋਈ ਹੋਰ ਤਰ੍ਹਾਂ ਦੀ ਪੈਨਸ਼ਨ ਨਾ ਮਿਲਦੀ ਹੋਵੇ। ਸੋ ਇਸ ਲਈ ਮਤਲਬ ਕਿ ਉਹ ਕਹਿੰਦੀ ਸਵੈ ਘੋਸ਼ਣਾ ਪੱਤਰ ਦੇਣਾ ਹੈ, ਤੁਸੀਂ ਆਪਣਾ ਆਧਾਰ ਕਾਰਡ ਤੇ ਬੈਂਕ ਖਾਤੇ ਦੀ ਡਿਟੇਲ ਨਾਲ ਲਿਖਣੀ ਹੈ ਤੇ ਤੁਹਾਨੂੰ 1000 ਰੁਪਇਆ ਮਿਲਣਾ ਸ਼ੁਰੂ ਹੋ ਜਾਊਗਾ। ਸੋ ਇਸ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤਾ ਐਲਾਨ ਉਹਨਾਂ ਨੂੰ ਕਿੰਨਾ ਕੁ ਲਾਹਾ ਦੇਗਾ, ਕਿੰਨਾ ਕੁ ਫਾਇਦਾ ਦੇਗਾ, ਦੇਖਣ ਵਾਲੀ ਗੱਲ। ਪਰ ਅਗਲੇ ਕਹਿੰਦੇ ਅਸੀਂ ਵਾਅਦਾ ਪੂਰਾ ਕਰ ਰਹੇ ਹਾਂ। ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਕਾਂਗਰਸ ਦੀ ਸਰਕਾਰ ਡਾਮਾਡੋਲ ਸਥਿਤੀ ਦੇ ਵਿੱਚ, ਪਰ ਉੱਥੇ ਮੈਨੂੰ ਲੱਗਦਾ ਕਿ ਕਾਂਗਰਸ ਇਸ ਸਥਿਤੀ ਦੇ ਵਿੱਚ ਆ ਗਈ ਹੈ ਕਿ ਆਪਾਂ ਭਾਜਪਾ ਨੂੰ ਭਾਜਪਾ ਦੇ ਤਰੀਕੇ ਨਾਲ ਹੀ ਘੇਰਨਾ। ਠੀਕ ਹੈ, ਉਹਨਾਂ ਨੇ ਇਹਨਾਂ ਦੇ ਐਮਐਲਏ ਤੋੜੇ ਸੀ, ਇਹਨਾਂ ਨੇ ਉਹ ਐਮਐਲਏ ਬਰਖਾਸਤ ਕਰਤੇ, ਕੁਰਸੀਆਂ ਹੀ ਰੱਦ ਕਰਤੀਆਂ ਉਹਨਾਂ ਦੀਆਂ ਵਿਧਾਨ ਸਭਾ 'ਚ, ਹੈ ਨਾ, ਤਾਂ ਕਿ ਉਹਦੇ ਨਾਲ ਉਹ ਹੋਣਗੇ ਨਹੀਂ ਤਾਂ ਬਹੁਮਤ ਸਾਬਤ ਕਰਨ ਦੇ ਲਈ ਸਾਡੇ ਕੋਲ ਕੋਟਾ ਪੂਰਾ ਹੋ ਜਾਵੇ। ਫਿਰ ਪਤਾ ਲੱਗਿਆ ਕਿ ਉਹ ਹੋਰ 3 ਜਾਂ 4 ਐਮਐਲਏ ਤੋੜ ਸਕਦੇ ਆ ਕਾਂਗਰਸ ਦੇ, ਤੇ ਮੈਨੂੰ ਪਤਾ ਲੱਗ ਰਿਹਾ ਕਿ ਭਾਜਪਾ ਦੇ 7 ਐਮਐਲਏ ਦੀ ਛੁੱਟੀ ਕਰਨ ਦੀ ਤਿਆਰੀ ਕਰ ਲਈ ਹੈ ਕਾਂਗਰਸ ਨੇ। ਠੀਕ ਹੈ ਜੀ, ਤੇ 7 ਨੂੰ ਵਿਧਾਨ ਸਭਾ ਚੋਂ ਬਰਖਾਸਤ ਕਰ ਦੋ, ਉਹ ਉਧਰ ਵੀ ਘਟਾ ਦੋ ਗਿਣਤੀ। ਸੋ ਇਸ ਲਈ ਇਸ ਤਰੀਕੇ ਦੀ ਵੀ ਕੁਝ ਚਰਚਾ ਬਣੇ। ਸੋ ਇਸ ਲਈ ਭਾਜਪਾ ਦੇ ਤਰੀਕੇ ਨਾਲ ਉੱਥੇ ਕਾਂਗਰਸ ਨਜਿੱਠਣ ਦੇ ਲਈ ਹੈ ਤੇ ਮੂਹਰੇ ਲੋਕ ਸਭਾ ਚੋਣਾਂ ਨੇ, ਤੇ ਇਹਨਾਂ ਨੇ ਵੀ ਵਾਅਦਾ ਕੀਤਾ ਸੀਗਾ ਆਪਣੀਆਂ ਵਿਧਾਨ ਸਭਾ ਚੋਣਾਂ ਸਮੇਂ ਕਿ ਅਸੀਂ ਹਿਮਾਚਲ ਦੀਆਂ ਬੀਬੀਆਂ ਨੂੰ 1500 ਰੁਪਇਆ ਮਹੀਨਾ ਦੇਵਾਂਗੇ। ਸੋ ਸੁੱਖੂ ਹੋਰੀ ਕਹਿੰਦੇ ਕਿ ਅਸੀਂ ਜੀ ਤੈਅ ਕਰ ਲਿਆ ਕਿ ਆ ਵਿੱਤੀ ਵਰ੍ਹੇ ਤੋਂ ਹੁਣ ਅਸੀਂ ਅਪ੍ਰੈਲ ਮਹੀਨੇ ਤੋਂ ਹਿਮਾਚਲ ਦੀਆਂ 5 ਲੱਖ ਦੇ ਕਰੀਬ ਉਹ ਬੀਬੀਆਂ ਬਣਦੀਆਂ ਜਿਨ੍ਹਾਂ ਨੂੰ 18 ਸਾਲ ਤੋਂ ਉੱਪਰ ਨੇ ਤੇ 60 ਸਾਲ ਤੱਕ ਨੇ। 18 ਸਾਲ ਤੋਂ ਲੈ ਕੇ 60 ਸਾਲ ਤੱਕ ਵਾਲੀਆਂ ਨੂੰ 1500 ਰੁਪਇਆ ਮਹੀਨਾ ਮਿਲੇਗਾ, ਤੇ ਉਹਦੇ ਲਈ ਕਹਿੰਦੇ ਜੀ ਉਹ ਡਿਟੇਲ ਸਾਰਾ ਕੁਝ ਡਾਟਾ ਅਸੀਂ ਤਿਆਰ ਕਰ ਰਹੇ ਹਾਂ। 60 ਸਾਲ ਤੋਂ ਉੱਪਰ ਜਿਹੜੀਆਂ ਬੀਬੀਆਂ ਨੇ ਕਹਿੰਦੇ ਉਹਨਾਂ ਦੀ ਅਸੀਂ ਪੈਨਸ਼ਨ ਪਹਿਲਾਂ ਹੀ 1100 ਕੁਛ ਸੀ ਸ਼ਾਇਦ, ਉਹ ਵਧਾ ਕੇ ਅਸੀਂ 1500 ਪਹਿਲਾਂ ਹੀ ਕਰਤੀ। ਠੀਕ ਹੈ ਜੀ। ਸੋ 60 ਸਾਲ ਤੋਂ ਉੱਪਰ ਵਾਲੀਆਂ ਬੀਬੀਆਂ ਦੀ ਪੈਨਸ਼ਨ ਕਹਿੰਦੇ 1500 ਕਰ ਦਿੱਤੀ ਗਈ ਆ, ਤੇ 60 ਸਾਲ ਤੋਂ ਥੱਲੇ 18 ਸਾਲ ਤੋਂ ਲੈ ਕੇ ਉਹਨਾਂ ਸਾਰਿਆਂ ਲਈ ਅਸੀਂ 1500 ਰੁਪਇਆ ਦੇ ਰਹੇ। ਸੋ ਇਹਨੂੰ ਵੀ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਤੁਹਾਨੂੰ ਸਮਝਣ ਦੀ ਲੋੜ ਆ। ਇਸੇ ਲਈ ਹੁਣ 2 ਐਲਾਨਾਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਕੇ ਚਰਚਾ ਇਸ ਗੱਲ ਦੀ ਛਿੜ ਗਈ ਆ ਕਿ ਪੰਜਾਬ 'ਚ ਵੀ 2 ਸਾਲ ਹੋ ਗਏ ਸਰਕਾਰ ਨੂੰ, ਤੇ ਕਿ ਅਸੀਂ ਇੰਨੇ ਫੰਡ ਦਾ ਅਰੇਂਜ ਕਰ ਰਹੇ ਹਾਂ ਜੀ, ਇੰਨਾ ਫੰਡ ਹੋਣ ਤੋਂ ਬਾਅਦ ਅਸੀਂ ਬੀਬੀਆਂ ਨੂੰ ਸ਼ੁਰੂ ਕਰ ਦਾਂਗੇ। ਕਿ ਮੈਂ ਤਾਂ ਹੀ ਕਿਹਾ ਕਿ ਅੱਜ ਦੇ ਬਜਟ ਦੇ ਵਿੱਚ ਸ਼ਗੂਫੇ ਹੋਣਗੇ, ਵਾਅਦੇ ਦਾਅਵੇ ਹੋਣਗੇ, ਲੋਕ ਲਵਾਉਣੀਆਂ ਗੱਲਾਂ ਹੋਣਗੀਆਂ, ਜਾਂ ਸੱਚਮੁੱਚ ਹਕੀਕਤ ਕੁਝ ਹੋਊਗਾ। ਸੋ ਇਸ ਲਈ ਇਹਨਾਂ ਚੋਂ ਕਿਹੜਾ ਪੱਖ ਆਊਗਾ ਦੇਖਣ, ਜਾਂ ਅੱਜ ਇਹ ਵਿਸ਼ਨ ਛੂੰਹਦੇ ਹੀ ਨਹੀਂ, ਇਹ ਵੀ ਹੋ ਸਕਦਾ। ਸੋ ਇਸ ਲਈ ਦੇਖਣ ਲਈ ਗੱਲ ਹੋਊਗੀ ਕੀ ਇਸ ਤਰੁੱਪ ਦਾ ਪੱਤਾ ਉਹ ਵਿਧਾਨ ਸਭਾ ਚੋਣਾਂ ਲਈ ਰੱਖਣਾ ਚਾਹਣਗੇ ਜਾਂ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਹੁਣੇ ਦੇਣਾ ਚਾਹਣਗੇ। ਸੋ ਇਸ ਦੇ ਉੱਤੇ ਨਜ਼ਰ ਰਹੇਗੀ। ਸੋ ਪਰ ਦਿੱਲੀ ਤੋਂ ਲੈ ਕੇ ਹਿਮਾਚਲ ਤੱਕ ਹੋਏ ਐਲਾਨ ਨੇ, 1000 ਤੋਂ ਲੈ ਕੇ 1500 ਦੇ ਹੋਏ ਐਲਾਨ ਨੇ,
ਪੰਜਾਬ ਦੀਆਂ ਬੀਬੀਆਂ ਨੂੰ ਵੀ ਚੇਤੇ ਕਰਾਤਾ ਕਿ ਸਾਡੇ ਵਾਲਾ 1000 ਰੁਪਇਆ ਕਿੱਥੇ ਆ। ਸੋ ਇਸ ਹਵਾਲੇ ਨਾਲ ਮਤਲਬ ਕਿ ਜਦੋਂ ਕਿ ਪਿਛਲੇ ਦਿਨਾਂ ਦੇ ਵਿੱਚ ਵਿੱਤ ਵਿਭਾਗ ਨੇ ਵੱਖ-ਵੱਖ ਵਿਭਾਗਾਂ ਦੇ ਖਾਸ ਕਰ ਮਹਿਲਾ ਵਿਕਾਸ ਵਿਭਾਗ ਦੇ ਹਵਾਲੇ ਨਾਲ ਰਿਪੋਰਟਾਂ ਲੈ ਲਈਆਂ ਸੀ ਕਿ ਵਿਧਵਾਵਾਂ ਦੇ ਲਈ ਆਪਾਂ ਸ਼ੁਰੂ ਕਰ ਦਈਏ ਤਾਂ ਕਿੰਨੇ ਅੰਕੜੇ ਬਣਦੇ ਨੇ, ਹੈਨਾ, ਸਿੰਗਲ ਲੇਡੀ ਲਈ ਸ਼ੁਰੂ ਕਰੀਏ ਤਾਂ ਕਿੰਨੇ ਅੰਕੜੇ ਬਣਦੇ ਨੇ, ਸਿੰਗਲ ਲੇਡੀ ਨਾਲ ਜੇਕਰ ਉਹਦੀ ਧੀਆਂ ਰਹਿੰਦੀਆਂ ਨੇ ਤਾਂ ਉਹਨਾਂ ਦੇ ਅੰਕੜੇ ਕਿੰਨੇ ਨੇ। ਸੋ ਇਸ ਤਰ੍ਹਾਂ ਦੇ ਕੁਝ ਡਾਟਾ ਇਕੱਠਾ ਵੀ ਕੀਤਾ ਸੀ ਤੇ ਫਿਰ ਜਿਨ੍ਹਾਂ ਨੂੰ ਪਹਿਲਾਂ ਹੀ ਕਿਸੇ ਨਾ ਕਿਸੇ ਰੂਪ ਚ ਕੋਈ ਸਰਕਾਰੀ ਯੋਜਨਾ ਦਾ ਲਾਭ ਮਿਲਦਾ ਉਹਨਾਂ ਨੂੰ ਜੇਕਰ ਬਾਹਰ ਰੱਖਦੇ ਆ ਫਿਰ ਅੰਕੜੇ ਕਿੰਨੇ ਨੇ। ਸੋ ਸਾਰਾ ਤਰ੍ਹਾਂ ਦਾ ਡਾਟਾ ਵਿੱਤ ਵਿਭਾਗ ਇਕੱਠਾ ਕਰੀ ਬੈਠਾ। ਇਸ ਨੂੰ ਕਿਸ ਰੂਪ ਚ ਲੈ ਕੇ ਆਉਂਦੇ ਨੇ ਸਾਹਮਣੇ, ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਕਿ ਜੇਕਰ ਅਸੀਂ ਕੋਈ ਅਜਿਹਾ ਕ੍ਰਾਈਟੇਰੀਆ ਲਾ ਕੇ ਵੀ ਲਿਆਏ ਤਾਂ ਵੀ ਪੰਜਾਬ ਚ ਜਿਹੜਾ ਬਾਕੀ ਰਹਿ ਗਈਆਂ ਭੈਣਾਂ ਉਹ ਰੋਸ ਕਰਨਗੀਆਂ। ਜੀ ਜੀ। ਸੋ ਇਸ ਲਈ ਉਹ ਕਿਸੇ ਨਾ ਕਿਸੇ ਇਸ ਨੁਕਤੇ ਤੇ ਆਪਣੇ ਮਾਹਿਰਾਂ ਨਾਲ ਰਾਏ ਵੀ ਕਰ ਰਹੇ ਨੇ। ਸੋ ਇਸ ਬਜਟ ਦੇ ਉੱਤੇ ਇਸ ਵਾਰ ਪਹਿਲੀ ਵਾਰ ਹੋਊਗਾ ਕਿ ਪੰਜਾਬ ਦੀਆਂ ਬੀਬੀਆਂ ਦੀ ਵੀ ਖਾਸੀ ਨਜ਼ਰ ਰਹਿਣੀ ਹੈ ਕਿ ਬਜਟ ਸਾਡੇ ਲਈ ਉਹ ਗਰੰਟੀ ਦਾ ਐਲਾਨ ਹੈਗਾ ਜਿਹੜਾ 1000 ਰੁਪਏ ਵਾਲਾ ਕੀਤਾ ਸੀ ਜਾਂ ਨਹੀਂ, ਖਾਸ ਕਰ ਦਿੱਲੀ ਤੇ ਹਿਮਾਚਲ ਵਾਲੇ ਐਲਾਨ ਤੋਂ ਬਾਅਦ। ਬਿਲਕੁਲ। ਤੇ ਸ਼ਰਮਾ ਜੀ ਗੱਲ ਕਰੀਏ ਜਾਂਦੇ ਜਾਂਦੇ ਪੰਜਾਬ ਦੀਆਂ 13 ਵਿਧਾਨ ਸਭਾ ਸੀਟਾਂ ਤੇ ਭਾਜਪਾ ਦੇ ਜਿਹੜੇ ਦਾਅਵੇਦਾਰ ਨੇ ਕਹਿੰਦੇ 230 ਦਾਅਵੇਦਾਰ ਨੇ 13 ਸੀਟਾਂ ਤੇ। ਉਧਰ ਆਮ ਆਦਮੀ ਪਾਰਟੀ ਬਾਰੇ ਸੱਤਾਧਾਰੀ ਨੇ ਉਹਨਾਂ ਬਾਰੇ ਅਕਸਰ ਚਰਚਾ ਚੱਲਦੀ ਰਹਿੰਦੀ ਹੈ ਕਿ ਉਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ, MLA ਚੋਣ ਲੜਨ ਤੋਂ ਭੱਜ ਰਹੇ ਨੇ। ਇੱਧਰ ਵਿਰੋਧੀਆਂ ਦੇ 230 ਹੋ ਗਏ, ਵਿੱਚੋਂ ਮਾਜਰਾ ਕੀ ਹੈ ਪੂਰਾ? ਬਿਲਕੁਲ ਪ੍ਰਵੀਨ ਜੀ, ਇਹ ਕਮਾਲ ਦੀ ਗੱਲ ਹੈ ਕਿ ਕੱਲ ਸੁਨੀਲ ਜਾਖੜ ਹੋਰੀ ਆਪਣੇ ਦਲ ਵੱਲ ਨੂੰ ਲੈ ਕੇ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਧਰਨਾ ਲਾਉਣ ਗਏ ਸੀ। ਉਹ ਆਪਣੇ ਆਪ ਨੂੰ ਕਿਸਾਨੀ ਮਸਲਿਆਂ ਦੇ ਉੱਤੇ ਵੀ ਆਪਣੇ ਨੁਕਤੇ ਸਾਂਝੇ ਕਰ ਰਹੇ ਸੀ ਕਿ ਪੰਜਾਬ ਨੂੰ MSP ਦੱਸੋ ਕਿਹੜੀ ਲੋੜ ਹੈ, ਜਦੋਂ ਪੰਜਾਬ ਨੂੰ ਤਾਂ ਮਿਲੇ ਰਹੀ ਹੈ। ਜਿਹੜੀਆਂ 23 ਫਸਲਾਂ ਪਿੱਛੇ ਤੁਸੀਂ ਲੜ ਰਹੇ ਹੋ ਉਹਨਾਂ ਚੋਂ ਆਪਾਂ ਕਿਹੜੀਆਂ ਬੀਜਦੇ ਹਾਂ, ਜਿਹੜੀਆਂ ਆਪਾਂ ਬੀਜਦੇ ਹਾਂ ਉਹਨਾਂ ਦੋਆਂ ਤੇ ਤਾਂ ਆਪਾਂ ਨੂੰ ਮਿਲ ਰਿਹਾ ਹੈ ਨਾ। ਇਸ ਲਈ ਇਹ ਗੁੰਮਰਾਹ ਕੀਤਾ ਜਾ ਰਿਹਾ ਜੀ ਪੰਜਾਬ ਦੇ ਕਿਸਾਨਾਂ ਨੂੰ, ਜਾਂ ਤੇਰਾ ਰਾਜਨੀਤੀ ਕਰ ਰਹੀਆਂ ਨੇ। ਉਹ ਇਸ ਹਵਾਲੇ ਨਾਲ ਉਹ ਐਂ ਦੱਸਣਾ ਚਾਹੁੰਦੇ ਸੀ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਕਿ ਭਾਈ ਤੁਸੀਂ ਇਹ ਮਸਲੇ ਫਿਰ ਦਿੱਲੀ ਜਾ ਕੇ ਗੱਲ ਕਰ ਲਓ ਨਾ, ਕਰੋ ਦਿੱਲੀ ਜਾ ਕੇ ਮਸਲਾ ਨਿਬੇੜੋ, ਫਿਰ ਕਰਨਾ ਕੀ ਹੈ ਜੀ। ਸੋ ਇਸ ਪਹਿਲੂ ਦੇ ਉੱਤੇ ਕਿ ਸਾਹਮਣੇ ਆਜੋ, ਫਿਰ ਆਜੋ, ਤੁਸੀਂ ਆਜੋ ਵਿਚੋਲੇ, ਤੁਸੀਂ ਬਣ ਲਓ ਤੇ ਅਸੀਂ ਤਾਂ ਗੱਲਬਾਤ ਲਈ ਕਹਿੰਦੇ ਅਜੇ ਵੀ ਤਿਆਰ ਹੈ। ਜਦੋਂ ਕਿ ਇੱਕ ਪੱਖ ਇਹ ਵੀ ਲੱਗਦਾ ਕਿ ਜਿਵੇਂ ਪੰਜਾਬ ਦੀਆਂ ਜਥੇਬੰਦੀਆਂ 'ਚ ਹੁਣ ਦਿੱਲੀ ਪਹੁੰਚਣ ਦੀ ਦੌੜ ਲੱਗ ਵੀ ਹੋਵੇ ਕਿ ਪਹਿਲਾਂ ਦਿੱਲੀ ਨੂੰ ਹੱਥ ਲਾ ਕੇ ਕਿਹੜਾ ਮੁੜੂਗਾ। ਮਤਲਬ ਮੁਸਲੇ ਸ਼ਾਇਦ ਲਾਂਬੇ ਰਹਿ ਗਏ। ਉਹ ਕਹਿੰਦਾ ਅਸੀਂ 14 ਨੂੰ ਦਿੱਲੀ ਜਾਣਾ, ਉਹ ਕਹਿੰਦਾ ਨਹੀਂ ਅਸੀਂ 6 ਨੂੰ ਚੱਲੇ, ਉਹ ਕਹਿੰਦੇ ਜੀ ਅਸੀਂ ਪਹਿਲਾਂ ਰੇਲਾਂ ਰੋਕੇ ਸੀ, ਨਹੀਂ ਅਸੀਂ ਹੁਣ 11 ਨੂੰ ਰੇਲਾਂ ਰੋਕਾਂਗੇ। ਸੋ ਪੰਜਾਬ ਦੇ ਕਿਸਾਨ ਤਾਂ ਕਹਿੰਦੇ ਦਿੱਲੀ ਨਹੀਂ ਜਾਣਗੇ, ਹਰਿਆਣੇ ਦੇ ਕਿਸਾਨ ਤਾਂ ਦਿੱਲੀ ਨਹੀਂ ਜਾਣਗੇ, ਬਾਕੀ ਦੇਸ਼ ਦੇ ਕਿਸਾਨਾਂ ਨੂੰ ਅਸੀਂ ਕਹਿ ਕੇ ਤੁਸੀਂ ਬੱਸਾਂ ਰਾਹੀਂ, ਕਾਰਾਂ ਰਾਹੀਂ, ਟ੍ਰੇਨਾਂ ਰਾਹੀਂ, ਪੈਦਲ ਦਿੱਲੀ ਆ ਜਾਓ, ਆਪਾਂ ਦਿੱਲੀ ਇਕੱਠ ਕਰਨਾ। ਸੋ ਇੱਧਰ ਇਹ ਕਹਿੰਦੇ ਅਸੀਂ ਟਰੈਕਟਰ ਟਰੈਲੀਆਂ ਨਹੀਂ ਲੈ ਕੇ ਜਾ ਰਹੇ, ਸਕੈਮ ਵਾਲੇ ਕਹਿੰਦੇ ਅਸੀਂ 14 ਨੂੰ ਦਿੱਲੀ ਇਕੱਠ ਕਰਨਾ, ਸਾਨੂੰ ਪਤਾ ਨਹੀਂ ਜਾਣਦੇ। ਸੋ ਕੀ ਦਿੱਲੀ ਜਾਣਾ ਹੀ ਮਸਲੇ ਦਾ ਹੱਲ ਹੋ ਗਿਆ ਹੁਣ? ਇਸ ਦੇ ਉੱਤੇ ਇੱਕ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਜਥੇਬੰਦੀਆਂ ਰਾਜਨੀਤੀ ਦਾ ਸ਼ਿਕਾਰ ਹੋ ਗਈਆਂ ਤੇ ਉਸ ਪੰਬਲ ਭੂਸੇ ਚੋਂ ਫਸ ਗਈਆਂ ਜੀ। ਮੁੱਖ ਮੁੱਦਾ ਕਿਤੇ ਪਿੱਛੇ ਛੁੱਟਦਾ ਨਜ਼ਰ ਆ ਰਿਹਾ ਤੇ ਇੱਧਰ ਇਹ ਸਾਰੀ ਸਥਿਤੀ 'ਚ ਪ੍ਰਵੀਨ ਜੀ ਆਪਾਂ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਆ ਨਾ ਕਿ ਇਹਦਾ ਸੂਤਰਧਾਰ ਕੌਣ ਹੈ ਇਹਨਾਂ ਮੁੱਦਿਆਂ ਦਾ। ਇਸ ਮੌਕੇ ਇਸ ਮਸਲੇ ਤੇ ਫੈਸਲਾ ਕੁਲ ਧਿਰ ਕਿਹੜੀ ਆ? ਉਹ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਰਕਾਰ ਹੈ ਤੇ ਉਸ ਹਵਾਲੇ ਨਾਲ ਪੰਜਾਬ 'ਚ ਜਿਹੋ ਜਿਹਾ ਕਿਸਾਨੀ ਮਸਲਿਆਂ ਨੂੰ ਲੈ ਕੇ, ਪੰਜਾਬ ਪ੍ਰਤੀ ਕੇਂਦਰ ਦੇ ਰੁਖ ਨੂੰ ਲੈ ਕੇ ਭਾਜਪਾ ਪ੍ਰਤੀ ਰੋਸਾ ਹੈ, ਆਵਾਮ ਦੇ ਵਿੱਚ ਭਾਜਪਾ ਦੇ ਨਾਲ ਉਹ ਤਾਲਮੇਲ ਨਹੀਂ ਹੈ, ਉਹਦੇ ਬਾਵਜੂਦ ਵੀ ਭਾਜਪਾ ਦੇ ਅੰਦਰ ਲੀਡਰਾਂ ਦੇ ਸ਼ਾਮਲ ਹੋਣ ਦੀ ਪੰਜਾਬ ਜਿਹੀ ਜਿਹੀ ਦੌੜ ਲੱਗੀ ਜੀ, ਉਸ ਨੇ ਕਈ ਤਰ੍ਹਾਂ ਨੂੰ ਹੈਰਾਨ ਪਰੇਸ਼ਾਨ ਵੀ ਕੀਤਾ। ਖਾਸ ਕਰ ਸਿੱਖ ਚਿਹਰਿਆਂ 'ਚ ਜਿਵੇਂ ਭੱਜ ਦੌੜ ਲੱਗੀ, ਉਹਨੇ ਤਾਂ ਹੋਰ ਵੀ ਹੈਰਾਨ ਕੀਤਾ। ਤੇ ਪਰ ਹੁਣ ਕੱਲ ਬੈਠਕ ਸੀ ਇਹਨਾਂ ਦੀ, ਉਹ ਵਿਜੇ ਰੂਪਾਣੀ ਹੋਰੀ ਗੁਜਰਾਤ ਦੇ ਸਾਬਕਾ CM ਨੇ ਜਿਹੜੇ, ਉਹ ਪੰਜਾਬ ਮਾਮਲੇ ਦੇ ਇੰਚਾਰਜ ਨੇ ਤੇ ਉਹਨਾਂ ਦੇ ਕੋਲ ਜਦੋਂ ਪੂਰਾ ਡਾਟਾ ਆਇਆ ਕਿ ਭਾਈ 13 ਸੀਟਾਂ ਦੇ ਜੇ ਆਪਾਂ ਲੜਦੇ ਆ ਤਾਂ ਫਿਰ ਕਿਹਨੂੰ ਟਿਕਟ ਦੇਣੀ ਆ, ਆਪਾਂ ਕੇਂਦਰ ਨੂੰ ਕੁਝ ਨਾਮ ਵੀ ਭੇਜਣੇ ਆ ਉਹਦੇ ਲਈ ਜਦੋਂ ਉਹ ਲਿਫਾਫਾ ਖੋਲ ਕੇ ਦੇਖਿਆ ਪ੍ਰਵੀਨ ਜੀ, ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਭਾਜਪਾ ਦੇ 230 ਦਾਅਵੇਦਾਰ ਨੇ। ਅੰਦਾਜ਼ਾ ਲਾ ਲਓ ਕਿ ਇਹਦਾ ਮਤਲਬ ਉਮੀਦਵਾਰਾਂ 'ਚ ਕਿੰਨੀ ਦੌੜ ਹੈ। ਪੰਜਾਬ 'ਚ ਸੱਚਮੁੱਚ ਭਾਜਪਾ ਦੀ ਲਹਿਰ ਖੜੀ ਹੋ ਗਈ। ਸਾਨੂੰ ਇੰਨਾ ਹੰਗਾਰਾ ਮਿਲਣ ਲੱਗ ਗਿਆ ਕਿ 230 ਉਮੀਦਵਾਰ ਕਾਲੇ ਪਏ ਹੋਏ ਨੇ। ਪਤਾ ਉਮੀਦਵਾਰਾਂ ਨੂੰ ਵੀ ਹੈ ਕਿ ਸਾਡਿਆਂ 'ਚੋਂ ਬਹੁਤਿਆਂ ਦੀ ਜੇ ਟਿਕਟ ਮਿਲ ਗਈ ਜ਼ਮਾਨਤ ਤੇ ਜ਼ਬਤ ਹੋਣੀ ਹੈ, ਪਰ ਉਹ ਬੜੀ ਪਾਰਟੀ ਤੋਂ ਟਿਕਟ ਲੈ ਕੇ ਬੜਾ ਲੀਡਰ ਬਣਨਾ ਚਾਹੁੰਦੇ ਨੇ ਤਾਂ ਕਿ ਕੱਲ ਨੂੰ ਕਿਸੇ ਹੋਰ ਪਾਸੇ ਉਹ ਦਾਣਾ ਪਵੇ ਤੇ ਅਸੀਂ ਚੋਗਾ ਚੁਗੀਏ ਤੇ ਉਹਦੇ ਜਾਲ 'ਚ ਫਸੀਏ। ਤੇ ਜੇ ਕੱਲ ਨੂੰ ਇਹ ਬੜੀ ਪਾਰਟੀ ਕਿਸੇ ਸਮੇਂ ਬਣ ਗਈ ਫਿਰ ਅਸੀਂ ਕਹਿਣ ਯੋਗ ਹੋਈਏ ਕਿ ਦੇਖੋ ਜੀ ਪੰਜਾਬ 'ਚ ਅਸੀਂ ਔਖੇ ਸਮੇਂ ਤੁਹਾਡੇ ਨਾਲ ਖੜੇ ਸੀ। ਸੋ ਇਸ ਲਈ ਰਾਜਨੀਤਿਕ ਲੋਕ ਆਪਣੀ ਰਾਜਨੀਤੀ ਮਤਲਬ ਸੂਤ ਕਰਨਾ ਚਾਹੁੰਦੇ ਨੇ, ਉਹਦੇ ਲਈ ਪੰਜਾਬ ਨੂੰ ਵੀ ਦਾਅ ਤੇ ਲਾਉਣ ਨੂੰ ਤਿਆਰ ਨੇ, ਪੰਜਾਬ ਦੀਆਂ ਭਾਵਨਾਵਾਂ ਨੂੰ ਵੀ ਦਾਅ ਤੇ ਲਾਉਣ ਲਈ ਤਿਆਰ ਨੇ। 230 ਦਾਅਵੇਦਾਰ
ਆਪਣਾ ਆਪਣਾ ਨਾਂ ਚੱਕੀ ਫਿਰਦੇ ਨੇ ਕਿ ਸਾਨੂੰ ਟਿਕਟ ਮਿਲ ਜਾਵੇ। 13 ਹਲਕੇ ਨੇ ਤੇ ਉਹਨਾਂ ਚੋਂ ਵੀ ਜੇ ਭਾਜਪਾ ਦਾ ਜਿਵੇਂ ਤੈਅ ਹੀ ਆ ਲਗਭਗ ਅਕਾਲੀ ਦਲ ਨਾਲ ਗੱਠਜੋੜ ਆ ਕਿਸਾਨੀ ਮਸਲਿਆਂ ਦੇ ਚੱਲਦਿਆਂ ਵੀ ਚੰਡੀਗੜ੍ਹ 'ਚ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਜਦੋਂ ਚੋਣ ਹੁੰਦੀ ਆ ਤਾਂ ਇੱਕੋ ਇੱਕ MC ਸੀਗਾ ਅਕਾਲੀ ਦਲ ਦਾ, ਜਿਹੜਾ ਕਹਿੰਦਾ ਕਿ ਸੁਖਬੀਰ ਬਾਦਲ ਮੈਨੂੰ ਕਹਿ ਵੀ ਗਏ ਕਿ ਹਾਂ ਵੀ ਤੂੰ MP ਚੋਣ ਦੀ ਵੀ ਤਿਆਰੀ ਕਰ ਲੈ ਜੇ ਅੱਡ ਲੜਨਾ ਪਿਆ, ਤੇ ਉਹ ਕੱਲ ਤਾਂ ਵੀ ਵੋਟ ਭਾਜਪਾ ਨੂੰ ਪਾ ਰਿਹਾ ਸੀ ਤੇ ਉਹਨੇ ਵੋਟ ਤਾਂ ਵੀ ਭਾਜਪਾ ਨੂੰ ਪਾਈ ਆ। ਇਹਦਾ ਮਤਲਬ ਗੱਠਜੋੜ ਹੋਇਆ। ਹਾਂਜੀ, ਜੇ ਉਹ ਗੱਠਜੋੜ ਹੁੰਦਾ ਫਿਰ ਆ 230 ਦੇ ਵਿੱਚੋਂ 6 ਜਾਂ 5 ਨੂੰ ਟਿਕਟਾਂ ਮਿਲਣੀਆਂ ਜੀ। ਪਰ ਉਹਦੇ ਬਾਵਜੂਦ ਦਾਅਵੇਦਾਰੀਆਂ ਕਰਨਾ, ਇੱਥੋਂ ਅੰਦਾਜ਼ਾ ਲੱਗਦਾ ਕਿ ਲੀਡਰਾਂ ਦੇ ਵਿੱਚ ਕਿੰਨੀ ਲਾਲਸਾ ਚੋਣ ਲੜਨ ਦੀ। ਉਹਦੇ ਲਈ ਉਹ ਪੰਜਾਬ ਦੀਆਂ ਭਾਵਨਾਵਾਂ ਨੂੰ ਵਿਲਾਂਭੇ ਰੱਖ ਦਿੰਦੇ ਨੇ। ਆਹ ਸਥਿਤੀ ਸਪਸ਼ਟ ਕਰਦੀ ਹੈ ਇਸ ਅੰਕੜਿਆਂ ਦੇ ਹਵਾਲੇ ਜੀ। ਸ਼ਰਮਾ ਜੀ, ਕੋਈ ਨਾ ਸਮਾਂ ਹੁੰਦਾ ਸੀਗਾ ਸਿਆਸੀ ਪਾਰਟੀਆਂ ਜਿਹੜੇ ਲੋਕ ਗਰਾਊਂਡ ਤੋਂ ਕੰਮ ਕਰਦੇ ਸੀ, ਬੂਥ ਲੈਵਲ ਤੋਂ ਚੱਲਦੇ ਸੀ, ਬਲਾਕ ਲੈਵਲ ਤੋਂ ਚੱਲਦੇ ਸੀ, ਜ਼ਿਲ੍ਹਾ ਲੈਵਲ ਤੋਂ ਚੱਲਦੇ ਸੀ, ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਬਕਾਇਦਾ MLA ਦੀ ਟਿਕਟ ਲਈ, ਕਿਉਂਕਿ MLA ਦੀਆਂ ਟਿਕਟਾਂ ਬਹੁਤ ਹੁੰਦੀਆਂ, ਇਹਦੇ ਲਈ ਅਲੱਗ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਸੀ ਜਾਂ ਅਲੱਗ ਤਰ੍ਹਾਂ ਦੀ ਇੱਕ ਕ੍ਰਾਈਟੇਰੀਆ ਹੁੰਦਾ ਸੀ। MP ਦੀਆਂ ਟਿਕਟਾਂ ਘੱਟ ਹੁੰਦੀਆਂ, ਕਿੰਨੇ 8-8 9 ਹਲਕੇ MLA ਦੇ ਆ ਜਾਂਦੇ ਆ, ਉਹਦੇ ਲਈ ਇੱਕ ਅਲੱਗ ਤਰ੍ਹਾਂ ਦਾ ਕਿ ਕੋਈ ਬੰਦਾ ਜਿਹੜਾ ਵਜ਼ਨਦਾਰ ਹੈ, ਕੱਦਾਵਾਰ ਹੈ, ਬੋਲਦਾ ਚੰਗਾ, ਉਹਨੂੰ ਆਪਾਂ ਟਿਕਟ ਦੇਵਾਂਗੇ ਤਾਂ ਜੋ ਲੋਕ ਸਭਾ ਦੇ ਵਿੱਚ ਜਾ ਕੇ ਉਹ ਗੱਲ ਕਰੂਗਾ। ਸੋ ਇਹਦੇ ਨਾਲ ਲੋਕਾਂ ਦੇ ਵਿੱਚ ਵੀ ਮੈਸੇਜ ਆਉਂਦਾ ਸੀਗਾ ਕਿ ਭਾਈ ਕੰਮ ਕਰਨ ਵਾਲਿਆਂ ਨੂੰ ਟਿਕਟ ਮਿਲਦੀ ਹੈ। ਪਰ ਸਮਾਂ ਬਦਲਿਆ, ਸਮੇਂ ਨੇ ਆਪਣੀ ਚਾਲ ਬਦਲੀ, ਪਾਰਟੀਆਂ ਨੇ ਰੰਗ ਢੰਗ ਬਦਲੇ, ਅੱਜ ਮੌਕਾ ਪ੍ਰਸਤ ਲੋਕ ਹਾਵੀ ਨੇ। ਤੁਸੀਂ ਦੇਖੋ ਕਿਸਾਨੀ ਅੰਦੋਲਨ ਵੇਲੇ ਜਿਹੜੇ ਲੋਕ BJP ਲਈ ਗਾਲਾਂ ਖਾਂਦੇ ਸੀ, ਗਰੇਵਾਲ ਵਰਗੇ, ਜਿਆਣੀ ਵਰਗੇ, ਉਹ ਕਿੱਥੇ ਨੇ ਅੱਜ ਕੱਲ ਵਿਚਾਰੇ? ਉਹ ਖੁੱਡੇ ਲੱਗੇ। ਹਾਂਜੀ, ਹਾਲਾਂਕਿ ਲੋਕ ਪੱਖ ਤੋਂ ਉਹਨਾਂ ਦਾ ਸਟੈਂਡ ਉਦੋਂ ਵੀ ਗਲਤ ਸੀ, ਬੇਸ਼ੱਕ ਪਾਰਟੀ ਲਈ ਸਹੀ ਸੀਗਾ, ਪਰ ਵਿਚਾਰੇ ਸ਼ਬਦ ਮੈਂ ਤਾਂ ਪਾਰਟੀ ਨੂੰ ਤਾਂ ਉਹਨਾਂ ਦੀ ਕਦਰ ਨਹੀਂ ਬਾਈ। ਹਾਂ, ਵਿਚਾਰੇ ਸ਼ਬਦ ਮੈਂ ਇਸੇ ਕਰਕੇ, ਕਿਉਂਕਿ ਉਹਨਾਂ ਦੀ ਕਦਰ ਨਹੀਂ, ਕਿਤੇ ਲੱਭ ਨਹੀਂ ਨਾ ਰਹੇ ਵਿਚਾਰੇ ਸ਼ਬਦ, ਮੈਂ ਤਾਂ ਹੀ ਉਹਨਾਂ ਨੂੰ ਵਰਤ ਰਿਹਾ। 230 ਨੇ ਨਾ ਪ੍ਰਵੀਨ ਜੀ। ਹਾਂਜੀ, ਇਹਨਾਂ ਦੇ ਵਿੱਚੋਂ 229 ਬੰਦੇ ਥੈਲੀਆਂ ਚੱਕ ਕੇ ਖੜੇ ਹੋਣੇ। ਹਾਂ, ਬਿਲਕੁਲ। ਸੋ ਇਹ ਉਹਦਾ ਮੁੱਲ ਪੈਂਦਾ ਹੁਣ। ਹਾਂਜੀ, ਇਸ ਤਰ੍ਹਾਂ ਦੀ ਜਿਹੜੀ ਮੌਕਾ ਪ੍ਰਸਤੀ ਹੈ, ਪੈਸਾ ਹਾਵੀ ਹੋ ਗਿਆ, ਸੋਸ਼ਲ ਮੀਡੀਆ ਤੇ ਜਿਹੜੇ ਲੋਕ ਥੋੜਾ ਜ਼ਿਆਦਾ ਐਕਟਿਵ ਨੇ ਉਹਨਾਂ ਨੂੰ ਪ੍ਰੈਫਰੈਂਸ ਮਿਲਣ ਲੱਗ ਪਈ। ਸੋ ਇਹਨਾਂ ਚੀਜ਼ਾਂ ਨੇ ਕਾਫੀ ਕੁਝ ਬਦਲਿਆ, ਪਰ ਫਿਰ ਵੀ ਕੋਈ ਨਾ ਕੋਈ ਤਾਂ ਚਲੋ ਆਧਾਰ ਹੋਊਗਾ ਕਿ ਇਸ ਬੰਦੇ ਨੂੰ ਟਿਕਟ ਦੇਣੀ ਹੈ। ਚਲੋ ਪਾਰਟੀਆਂ ਕਿਸੇ ਨਾ ਕਿਸੇ ਗੱਲ ਨੂੰ ਤਾਂ ਲੈ ਕੇ ਖੜਦੀਆਂ ਹੋਣੀਆਂ, ਕੋਈ ਨਾ ਕੋਈ ਗਰਾਊਂਡ ਤਾਂ ਹੋਣਾ ਹੀ ਹੈ, ਪਰ ਫਿਰ ਵੀ ਚੀਜ਼ਾਂ ਬਦਲੀਆਂ। ਆਪਾਂ ਦੇਖਿਆ ਆ ਜਿਹੜੀ ਕਿਸਾਨੀ ਅੰਦੋਲਨ ਵੇਲੇ ਭਾਜਪਾ 'ਚ ਜਾਣ ਤੋਂ ਲੀਡਰ ਕਤਰਾਉਂਦੇ ਸੀ, ਤੁਸੀਂ ਦੱਸਿਆ ਸੀ ਨਾ ਇੱਕ ਦਿਨ ਕਿ ਪਹਿਲਾਂ ਬਹੁਤ ਸਾਰੇ ਕਾਂਗਰਸੀ ਤਿਆਰ ਸੀ, ਪਰ ਜਿਵੇਂ 2020 ਦੇ ਵਿੱਚ ਅੰਦੋਲਨ ਤਿਆਰ ਹੋ ਗਿਆ, ਪਿੱਛੇ ਹੋ ਗਏ। ਜਿਵੇਂ ਉਹ ਕਾਨੂੰਨ ਵਾਪਸ ਲੈ ਲਏ ਗਏ, ਕਾਂਗਰਸੀ ਫੇਰ ਛਾਲਾਂ ਮਾਰ ਗਏ, ਹੁਣ ਫੇਰ ਪਿੱਛੇ ਆ ਗਏ। ਇਸ ਟਾਈਮ ਵੀ ਤਾਂ ਸਾਬਕਾ ਕਾਂਗਰਸ ਪ੍ਰਧਾਨ BJP ਦਾ ਮੌਜੂਦਾ ਪ੍ਰਧਾਨ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਦੀ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।